ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਲਬੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਆਪਾਂ ਪੰਜਾਬ ਅਤੇ ਭਾਰਤ ਦੀਆਂ ਕੁਝ ਅਹਿਮ ਖਬਰਾਂ ਉਸ ਦੇ ਉੱਤੇ ਆਪਾਂ ਵਿਚਾਰ ਚਰਚਾ ਕਰਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ 21 ਜਨਵਰੀ ਦਿਨ ਸ਼ਨੀਚਰਵਾਰ ਅਤੇ ਸਾਡੇ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਰਜਿੰਦਰ ਚੌਹਾਨ ਜੀ, ਜੱਸੀ ਗਿੱਲ ਜੀ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ ਤੋਂ, ਆਰਨੋ ਐਕਸਪ੍ਰੈਸ ਵਾਲੇ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਤਮਿਲਨਾਡੂ ਦੇ ਲੋਕਾਂ ਨੇ ਆਪਣਾ ਮੋਰਚਾ ਜਿੱਤਿਆ ਆ। ਜੱਲੀਕੱਟੂ ਦੀ ਖੇਡ ਕੱਲ ਤੋਂ ਹੋਵੇਗੀ। ਮੋਰਚਾ ਹਮੇਸ਼ਾ ਸੰਗਠਿਤ ਸ਼ਕਤੀ ਜਿੱਤਦੀ ਹੈ। ਜਦੋਂ ਸੰਗਠਿਤ ਹੋ ਜਾਂਦੀ ਹੈ ਸ਼ਕਤੀ, ਉਹ ਵੀ ਮੋਰਚੇ ਜਿੱਤਦੀ ਹੈ। ਜਿਸ ਤਰੀਕੇ ਦੇ ਨਾਲ ਉੱਥੇ ਪਬਲਿਕ ਇਕੱਠੀ ਹੋਈ, ਉਹ ਜਿਵੇਂ ਕਹਿੰਦੇ ਹੁੰਦੇ ਸਾਡੇ ਇੱਥੇ ਪੰਜਾਬੀ ਚ ਕਿ ਬੰਦ ਮੁੱਠੀ ਹੈ ਜਿਹੜੀ, ਉਹ ਲੱਖ ਦੀ ਤੇ ਖੁੱਲੀ ਕੱਖ ਦੀ। ਉਹਨਾਂ ਨੇ ਜਿਸ ਤਰੀਕੇ ਨਾਲ ਮੁੱਠੀ ਬੰਦ ਕਰਕੇ ਘਸੁੰਨ ਬਣਾ ਲਿਆ, ਉਹਦੇ ਤੋਂ ਸਾਰੇ ਚੱਲ ਗਏ। ਜਿਹੜੀ ਉੱਥੋਂ ਦੀ ਸਰਕਾਰ ਸੀ, ਪਨੀਰ ਸੈਲਮ ਦੀ ਲੋਕਲ ਸਰਕਾਰ ਸੀ ਤਮਿਲਨਾਡੂ ਦੀ, ਉਹ ਵੀ ਘਬਰਾਈ। ਉਹ ਭੱਜ ਕੇ ਨਰਿੰਦਰ ਮੋਦੀ ਕੋਲ ਗਿਆ। ਨਰਿੰਦਰ ਮੋਦੀ ਨੇ ਜਿਹੜਾ ਉਹਦੇ ਨਾਲ ਪਹਿਲਾਂ ਤੇ ਕੋਈ ਬਹੁਤਾ ਰਿਸਪੌਂਸ ਵਧੀਆ ਨਹੀਂ ਦਿੱਤਾ, ਪਰ ਬਾਅਦ ਦੇ ਵਿੱਚ ਜਿਵੇਂ ਜਿਵੇਂ ਉੱਥੇ ਮੈਰੀਨਾ ਬੀਚ ਤੇ ਭੀੜ ਜੁਟਣੀ ਸ਼ੁਰੂ ਹੋਈ, ਦੱਸਦੇ ਆ ਕਿ ਲੱਖਾਂ ਤੱਕ ਇਕੱਠ ਪਹੁੰਚ ਗਿਆ। ਵੱਡੇ ਵੱਡੇ ਸਿਤਾਰੇ ਸਨ ਜਿਹੜੇ, ਉਹ ਜੱਲੀਕੱਟੂ ਦੇ ਹੱਕ 'ਚ ਆ ਗਏ। ਇੱਥੋਂ ਤੱਕ ਕਿ ਜਿਹੜੀ ਵਿਰੋਧੀ ਧਿਰ ਆ ਕਾਨਾਮੋਜੀ, ਉਹਦੀ ਨੇਤਾ ਸਟਾਲਿਨ ਹੈ ਜਿਹੜੇ, ਉਹ ਵੀ ਆ ਕੇ ਭੁੱਖ ਹੜਤਾਲ ਤੇ ਬੈਠ ਗਏ। AR ਰਹਿਮਾਨ ਵਰਗੇ ਭੁੱਖ ਹੜਤਾਲ ਤੇ ਬੈਠ ਗਏ। ਸੋ ਦਬਾਅ ਬਹੁਤ ਜ਼ਿਆਦਾ ਸੀਗਾ। ਫਿਰ ਇਹਨਾਂ ਨੇ ਵਿਚਲਾ ਹੱਲ ਕੱਢਿਆ। ਵਿਚਲਾ ਰਸਤਾ ਕੀ ਸੀ? ਵਿਚਲਾ ਰਸਤਾ ਇਹਨਾਂ ਕੋਲ ਇਹੋ ਬਚਦਾ ਸੀ ਕਿ ਇਹਨਾਂ ਨੇ ਆਪਣੇ ਪੱਧਰ ਤੇ ਜਿਹੜੀ ਸਟੇਟ ਸਰਕਾਰ ਸੀ, ਕਿਉਂਕਿ ਨਰਿੰਦਰ ਮੋਦੀ ਨੇ ਆਪਣੇ ਪੱਧਰ ਤੇ ਕੁਛ ਵੀ ਕਰਨ ਤੋਂ ਇਨਕਾਰ ਕਰ ਦਿੱਤਾ। ਵੈਸੇ ਕਿਹਾ ਹੀ ਆ, ਕਿਉਂਕਿ ਆਪਣੇ ਪੱਧਰ ਤੇ ਜੋ ਕੁਛ ਕਹਿੰਦਾ, ਜੇ ਕੁਛ ਕਰਦਾ ਤੇ ਫਿਰ ਗੱਲ ਨਹੀਂ ਸੀ ਬਣਨੀ, ਕਿਉਂਕਿ ਉਹ ਪ੍ਰਧਾਨ ਮੰਤਰੀ ਹੈ। ਸੁਪਰੀਮ ਕੋਰਟ ਨੇ ਇਹਦੇ ਤੇ ਰੋਕ ਲਾਈ ਹੈ। ਇਸ ਕਰਕੇ ਫਿਰ ਉਹਨਾਂ ਨੂੰ ਸ਼ਾਇਦ ਇਹ ਵਿਚਲਾ ਰਾਹ ਜਿਹੜਾ ਸੁਝਾਅ ਦਿੱਤਾ ਗਿਆ ਕਿ ਜਾ ਕੇ ਭਾਈ ਇਹ ਕੰਮ ਕਰ ਲਓ। ਫਿਰ ਉਹਨਾਂ ਨੇ ਜਾ ਕੇ ਇੱਕ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਕਰ ਦਿੱਤਾ, ਜਿਹਨੂੰ ਅੱਜ ਗਵਰਨਰ ਹੈ ਜਿਹੜਾ ਉੱਥੋਂ ਦਾ ਵਿਦਿਆਸਾਗਰ ਰਾਓ, ਉਹਨੇ ਮਨਜ਼ੂਰੀ ਦੇ ਦਿੱਤੀ ਹੈ। ਇਹਦਾ ਮਤਲਬ ਹੈ ਕਿ ਜੱਲੀਕੱਟੂ ਖੇਡ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ। ਕੱਲ ਦੱਸਦੇ ਆ ਕਿ ਮਦੁਰਾਈ ਤੋਂ ਪਹਿਲੀ ਦਫਾ, ਉਹ ਪਾਬੰਦੀ ਤੋਂ ਬਾਅਦ ਉਹ ਖੇਡ ਹੈ ਜਿਹੜੀ ਮਦੁਰਾਈ ਤੋਂ ਸ਼ੁਰੂ ਹੋਏਗੀ। ਪਰ ਇੱਥੇ ਮੈਂ ਇੱਕ ਗੱਲ ਦੱਸ ਦਿਆਂ ਕਿ ਇਹ ਜਿਹੜੀ ਪਾਬੰਦੀ ਹਟੀ ਆ, ਇਹ ਸਥਾਈ ਨਹੀਂ ਹੈ, ਇਹ ਅਸਥਾਈ ਜਾਪਦੀ ਹੈ। ਕਿਉਂਕਿ ਮੰਨ ਲਓ ਕੱਲ ਨੂੰ ਕੋਈ ਹੋਰ ਜਿਹੜਾ ਪਸ਼ੂ ਪ੍ਰੇਮੀ ਸੰਸਥਾਨ ਹੈ, ਕੋਈ ਹੋਰ ਇਹੋ ਜਿਹੀ ਸੰਸਥਾ ਹੈ, ਕੋਈ ਇਹੋ ਜਿਹਾ ਸੰਗਠਨ ਆ, ਉਹ ਇਸ ਨੋਟੀਫਿਕੇਸ਼ਨ ਨੂੰ ਜਾ ਕੇ ਸੁਪਰੀਮ ਕੋਰਟ 'ਚ ਕਰ ਦੇਵੇ, ਜਾ ਕੇ ਚੁਣੌਤੀ ਦੇ ਦੇਵੇ, ਚੈਲੰਜ ਕਰ ਦੇਵੇ, ਤੇ ਮੇਰੇ ਖਿਆਲ ਦੇ ਨਾਲ ਪੇਜ ਫਿਰ ਫਸ ਜਾਵੇਗਾ। ਉਦਾਹਰਨ ਸਾਡੇ ਸਾਹਮਣੇ ਆ, ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੀ ਸੀਗਾ। SYL ਦਾ ਇਹਨਾਂ ਨੇ ਆਪਣੇ ਪੱਧਰ ਤੇ ਬਿੱਲ ਪਾਸ ਕੀਤਾ ਸੀ ਤੇ ਮੁੜ ਕੇ ਸੁਪਰੀਮ ਕੋਰਟ 'ਚ ਜਾਂ ਰਾਸ਼ਟਰਪਤੀ ਕੋਲ ਜਾ ਕੇ ਚੈਲੰਜ ਹੋ ਗਿਆ ਸੀਗਾ। ਸੋ ਇਹਨੂੰ ਅਸਥਾਈ ਤੌਰ ਤੇ ਕਹਿ ਸਕਦੇ ਆ ਕਿ ਇੱਕ ਵਾਰੀ ਜਿੱਤ ਹੈ ਲੋਕਾਂ ਦੀ। ਜੇਕਰ ਅੱਗੇ ਜਾ ਕੇ ਚੈਲੰਜ ਨਹੀਂ ਹੁੰਦਾ ਇਸ ਨੋਟੀਫਿਕੇਸ਼ਨ ਜੋ ਉੱਥੋਂ ਦੀ ਸਰਕਾਰ ਨੇ ਕੀਤਾ। ਪਰ ਮੈਂ ਦੂਜੇ ਪਾਸੇ ਵੀ ਦੇਖਦਾ, ਜਿਸ ਤਰੀਕੇ ਨਾਲ ਪਨੀਰ ਸੈਲਮ ਦੀਆਂ ਪ੍ਰਧਾਨ ਮੰਤਰੀ ਦੇ ਨਾਲ ਬੈਠਕਾਂ ਹੋ ਰਹੀਆਂ, ਮੁਲਾਕਾਤਾਂ ਹੋ ਰਹੀਆਂ, ਇਹ ਮੇਰੇ ਖਿਆਲ ਦੇ ਨਾਲ ਜਿਹੜੀ ਉਹਦੀ ਸਿਆਸੀ ਵਿਰਾਸਤ ਨੂੰ ਅੱਗੇ ਤੋਰ ਰਹੀ ਹੈ, ਜੈਲਲਿਤਾ ਦੀ ਸਿਆਸੀ ਵਿਰਾਸਤ ਨੂੰ, ਬੀਬੀ ਸ਼ਸ਼ੀਲਤਾ, ਉਹਦੇ ਲਈ ਸ਼ਾਇਦ ਥੋੜਾ ਜਿਹਾ ਚਿੰਤਾ ਦਾ ਸਬਬ ਹੋਵੇ। ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਨਹੀਂ ਬਣੀ ਗੱਲ, ਅੱਡੋ ਅੱਡ ਲੜਨਗੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਚੋਣਾਂ। ਇਹ ਦੇਖੋ, ਇਹਨਾਂ ਦਾ ਪੇਚ ਸੀਟਾਂ ਤੇ ਫਸ ਗਿਆ। ਪਹਿਲਾਂ ਤੇ ਸਭ ਕੁਝ ਤੈਅ ਹੋ ਗਿਆ ਸੀਗਾ। ਵੈਸੇ ਜਿਸ ਦਿਨ ਮੁਲਾਇਮ ਯਾਦਵ ਤੇ ਅਖਿਲੇਸ਼ ਦੇ ਦਰਮਿਆਨ ਚੋਣ ਨਿਸ਼ਾਨ ਨੂੰ ਲੈ ਕੇ ਆਖਰੀ ਜੰਗ ਹੋਈ, ਮਤਲਬ ਕਿ ਜਿਸ ਦਿਨ ਅਲਾਟਮੈਂਟ ਹੋਈ, ਅਲਾਟਮੈਂਟ ਦਾ ਫੈਸਲਾ ਹੋਇਆ, ਉਸ ਦਿਨ ਇਹ ਕੱਛਾਂ ਵਜਾਉਂਦੇ ਸਨ ਕਾਂਗਰਸੀਏ ਕਿ ਅਖਿਲੇਸ਼ ਨੂੰ ਹੁਣ ਮਾਰੀ ਦਿਆਂ, ਮਜਬੂਰੀ ਦੇ ਵਿੱਚ ਸਾਡੇ ਨਾਲ ਆਉਣਾ ਪਵੇਗਾ। ਉਹਦੇ ਨਾਲ ਸਾਨੂੰ ਵੀ ਫਾਇਦਾ, ਉਹਨੂੰ ਵੀ ਫਾਇਦਾ ਹੈ। ਸਮਾਜਵਾਦੀ ਪਾਰਟੀ ਇਸ ਚੀਜ਼ ਨੂੰ
ਮਜਬੂਰੀ 'ਚ ਲੈ ਰਹੀ ਸੀ ਕਿ ਦੂਜੇ ਪਾਸੇ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹ ਵੀ ਇਸ ਸਮੀਕਰਨ ਨੂੰ ਬੜੇ ਧਿਆਨ ਨਾਲ ਵੇਖਣ ਡਈ ਸੀਗੀ ਕਿ ਜੇ ਇਹ ਦੋਵੇਂ ਰਲਦੇ ਆ ਉਹਦੇ 'ਚ ਕਿਤੇ ਨਾ ਕਿਤੇ ਬਸਪਾ ਦਾ ਬਹੁਜਨ ਸਮਾਜ ਪਾਰਟੀ ਦਾ ਨੁਕਸਾਨ ਹੋਏਗਾ। ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਵੀ ਇੱਧਰ ਨਿਗਾਹ ਸੀ ਕਿ ਜੇ ਇਹ ਅਲਾਇੰਸ ਹੁੰਦਾ ਤਾਂ ਫਿਰ ਗਿਣਤੀਆਂ ਮਿਣਤੀਆਂ ਸਾਨੂੰ ਦੁਬਾਰਾ ਕਰਨੀਆਂ ਪੈਣਗੀਆਂ। ਬਾਅਦ ਦੇ ਵਿੱਚ ਕੀ ਹੋਇਆ ਕਿ ਦੇਖੋ ਉਹਨਾਂ ਦਾ ਘਰੇ ਬਹਿ ਕੇ ਆਪਣਾ ਨਿਬੇੜਾ ਹੋ ਗਿਆ। ਜਿਹੜੀ ਅਖਿਲੇਸ਼ ਨੇ ਸੂਚੀ ਜਾਰੀ ਕੀਤੀ ਉਹਦੇ 'ਚ ਜਿਹੜਾ ਸ਼ਿਵਪਾਲ ਉਹਦਾ ਚਾਚਾ ਜਿਹੜਾ ਸ਼ਰੀਕ ਆ, ਸਿਆਸੀ ਸ਼ਰੀਕ ਆ ਤੇ ਵੈਸੇ ਵੀ ਸ਼ਰੀਕ ਆ, ਉਹਦੇ ਜਿੰਨੇ ਬੰਦੇ ਸਨ ਉਹਨਾਂ ਨੂੰ ਉਹਦੇ ਵਿੱਚ ਨਾਂ ਉਹਨਾਂ ਦਾ ਦਰਜ ਕੀਤਾ, ਉਸ ਸੂਚੀ ਦੇ ਵਿੱਚ ਨਾਂ ਪਾਇਆ, ਉਹਨਾਂ ਹਿੱਸਾ ਉਹਨਾਂ ਨੂੰ ਦੇ ਦਿੱਤਾ। ਮੁਲਾਇਮ ਨੇ ਵੀ ਕਹਿਤਾ ਕਿ ਸਾਡਾ ਸਭ ਕੁਛ ਹੈ ਜਿਹੜਾ ਹੱਲ ਹੋ ਗਿਆ, ਮਸਲਾ ਸਾਡਾ ਹੱਲ ਆ। ਸੋ ਮੁਲਾਇਮ ਹੋ ਗਿਆ, ਸ਼ਿਵਪਾਲ ਨੂੰ ਟਿਕਟਾਂ ਮਿਲ ਗਈਆਂ, ਉਹਨਾਂ ਦਾ ਨਿਬੇੜਾ ਹੋ ਗਿਆ। ਕਾਂਗਰਸ ਜਿਹੜੀ ਸੀਗੀ, ਕਾਂਗਰਸ ਮੰਗਦੀ ਸੀਗੀ 150 ਟਿਕਟ। ਹਾਲਾਂਕਿ ਅਖਿਲੇਸ਼ ਨੇ ਆਪਣੀ ਜ਼ਬਾਨ ਹੈ ਜਿਹੜੀ ਉਹ ਤੋੜੀ ਨਹੀਂ। ਉਹਨੇ ਕਿਹਾ ਸੀ ਕਿ ਅਲਾਇੰਸ ਤੁਹਾਡੇ ਨਾਲ ਕਰਾਂਗੇ। ਉਹਨੇ ਕਿਹਾ ਕਿ ਪਰ ਜਿਹੜੀਆਂ ਟਿਕਟਾਂ, ਕਿਉਂਕਿ ਸਾਨੂੰ ਉਧਰ ਵੀ ਦੇਣੀਆਂ ਪਈਆਂ ਟਿਕਟਾਂ, ਇਸ ਕਰਕੇ ਅਸੀਂ ਤੁਹਾਨੂੰ ਵੱਧ ਤੋਂ ਵੱਧ 100 ਟਿਕਟ ਦੇ ਸਕਦੇ ਹਾਂ। 100 ਟਿਕਟ ਦੇਣੀ ਹੈ ਤੇ ਸਾਡੇ ਨਾਲ ਅਲਾਇੰਸ ਕਰ ਲਓ। 100 ਟਿਕਟ ਲੈਣੀ ਆ ਤੇ ਅਲਾਇੰਸ ਕਰ ਲਓ, ਨਹੀਂ ਤੇ ਭਾਈ ਤੁਸੀਂ ਆਪਣਾ ਰਸਤਾ ਨਾਪੋ, ਅਸੀਂ ਆਪਣੇ ਰਸਤੇ ਤੇ ਚੱਲੇ ਆ। ਉਹਨਾਂ ਨੇ ਫਿਰ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜੀ 141 ਤੇ ਸਾਨੂੰ ਇਹ ਦਿੰਦਾ ਸੀਗਾ। ਉਹਨਾਂ ਦਾ ਕਹਿਣਾ ਹੈ ਕਿ ਜਿਸ ਦਿਨ ਇਹਨਾਂ ਦੀ ਲੜਾਈ ਚੱਲਦੀ ਪਈ ਸੀਗੀ ਚੋਣ ਨਿਸ਼ਾਨ ਸਾਈਕਲ ਨੂੰ ਲੈ ਕੇ, ਉਦੋਂ ਅਖਿਲੇਸ਼ ਆਪ ਮੰਨਿਆ ਸੀ ਕਿ ਅਸੀਂ ਤੁਹਾਨੂੰ 141 ਤੱਕ ਛੱਡ ਦਿਆਂਗੇ। ਉਹ ਕਹਿੰਦੇ ਕਿ ਹੁਣ ਜਦੋਂ ਇਹਨਾਂ ਦਾ ਆਪਸ ਦੇ ਵਿੱਚ ਨਿਬੇੜਾ ਹੋ ਗਿਆ, ਹੁਣ ਇਹ 100 ਤੇ ਡਿੱਗ ਪਿਆ, ਇਸ ਕਰਕੇ ਅਸੀਂ ਇਹ ਅਲਾਇੰਸ ਨਹੀਂ ਕਰਨਾ। ਹਾਲਾਂਕਿ ਓਫੀਸ਼ੀਅਲੀ ਇਹਨਾਂ ਨੇ ਇਸ ਚੀਜ਼ ਨੂੰ ਹਾਲੇ ਸਵੀਕਾਰ ਨਹੀਂ ਕੀਤਾ ਕਿ ਅਲਾਇੰਸ ਹੈ ਜਿਹੜਾ ਗਠਬੰਧਨ ਹੈ, ਗੱਠਜੋੜ ਹੈ ਜਿਹੜਾ ਹੁੰਦਾ ਟੁੱਟ ਚੁੱਕਾ। ਪਰ ਫਿਰ ਵੀ ਇਹ ਖਬਰ ਹੈ ਜਿਹੜੀ ਅੰਦਰੂਨੀ ਹਲਕਿਆਂ 'ਚੋਂ ਆ ਗਈ ਹੈ ਕਿ ਯੂਪੀ ਦੇ ਵਿੱਚ ਜਿਹੜਾ ਮਹਾ ਗੱਠਜੋੜ ਵੇਖਣ ਨੂੰ ਮਿਲ ਸਕਦਾ ਸੀ, ਹੁਣ ਉਹਦੀ ਸੰਭਾਵਨਾ ਜਿਹੜੀ ਉਹ ਨਾ ਮਾਤਰ ਆ। ਸਾਡੇ ਇੱਥੇ ਪੰਜਾਬੀ 'ਚ ਮੁਹਾਵਰਾ ਜਿਹੜਾ ਉਹ ਬੋਲਦੇ ਹੁੰਦੇ ਕਿ ਕਿਤੋਂ ਦੀ ਇੱਟ ਕਿਤੋਂ ਦਾ ਰੋੜਾ, ਭਾਨੂਪਤੀ ਨੇ ਕੁਨਬਾ ਜੋੜਾ। ਤੇ ਉਹੀ ਗੱਲ ਹੈ ਕਿ ਹੁਣ ਕਹਿ ਸਕਦੇ ਆ ਕਿ ਕहीं का साइकिल कहीं का पंजा, ਚੜਨੇ ਲੱਗੇ ਤੋਂ ਪੜ ਗਿਆ ਸੀਟ ਕਾ ਪੰਗਾ। ਬਿਲਕੁਲ ਜੀ, ਸਹੀ ਗੱਲ ਆ, ਕਾਠੀ ਦੇ ਕਿੰਨੇ ਪੈਣਾ। ਅਗਲੀ ਆਪਾਂ ਗੱਲ ਕਰੀਏ ਵੀ ਨੋਟਬੰਦੀ ਬਾਰੇ ਲੇਖਾ ਕਮੇਟੀ ਸਾਹਮਣੇ ਵਿੱਤ ਮੰਤਰਾਲੇ ਨੇ ਮੰਨਿਆ ਸੱਚ। ਇਹ ਸੱਚ ਕਾਹਦਾ ਹੈ? ਵੈਸੇ ਕਹਿ ਸਕਦੇ ਆ ਕਿ ਅਧੂਰਾ ਸੱਚ ਹੈ, ਪੂਰਾ ਸੱਚ ਨਹੀਂ ਦੱਸਦੇ, ਅਧੂਰਾ ਸੱਚ ਹੈ। ਔਰ ਅਧੂਰਾ ਸੱਚ ਤੇ ਕਹਿੰਦੇ ਝੂਠ ਤੋਂ ਵੀ ਖਤਰਨਾਕ ਹੁੰਦਾ। ਸੋ ਇਹ ਲੇਖਾ ਕਮੇਟੀ ਕੋਲ ਗਏ ਆ। ਲੇਖਾ ਕਮੇਟੀ ਨੇ ਉਰਜਿਤ ਪਟੇਲ ਨੂੰ ਵੀ ਤਲਬ ਕੀਤਾ ਸੀਗਾ, ਤੁਹਾਨੂੰ ਯਾਦ ਹੋਣਾ 2 ਵਾਰੀ ਉਹ ਇਸ ਮਹੀਨੇ ਦੇ ਵਿੱਚ ਪੇਸ਼ ਹੋਇਆ ਲੇਖਾ ਕਮੇਟੀ ਦੇ ਮੂਹਰੇ। ਹੁਣ ਜਿਹੜਾ ਵਿੱਤ ਮੰਤਰਾਲਾ, ਖਜ਼ਾਨਾ ਮੰਤਰਾਲਾ, ਉਹਨੇ ਜਾ ਕੇ ਉੱਥੇ ਲਿਖਤੀ ਜਵਾਬ ਦਿੱਤਾ। ਉਹਦੇ 'ਚ ਬੜੇ ਦਿਲਚਸਪ ਖੁਲਾਸੇ ਹੋਏ ਆ। ਕਮਾਲ ਦੀ ਗੱਲ ਤੇ ਇਹ ਆ ਕਿ 8 ਨਵੰਬਰ ਤੋਂ ਜਾਂ 9 ਨਵੰਬਰ ਤੋਂ 30 ਦਸੰਬਰ ਦੇ ਵਿਚਕਾਰ ਦੱਸਦੇ ਆ ਕਿ 1 ਵੀ ਰੁਪਈਆ ਜਿਹੜਾ ਉਹ ਨਕਲੀ ਨਹੀਂ ਜ਼ਬਤ ਕੀਤਾ ਗਿਆ। ਯਾਨੀ ਜੋ ਵੀ ਪੈਸਾ ਬਰਾਮਦ ਹੋਇਆ ਜਾਂ ਬੈਂਕਾਂ ਦੇ ਵਿੱਚ ਆਇਆ, ਉਹ ਹਾਲ ਦੀ ਘੜੀ ਇਹ ਦੱਸਦੇ ਆ ਕਿ ਜੀ ਉਹਦੇ ਵਿੱਚ ਨਕਲੀ ਨੋਟ ਨਹੀਂ ਸੀਗਾ, ਕੋਈ ਵੀ ਨਕਲੀ ਪੈਸਾ ਜਿਹੜਾ ਬਰਾਮਦ ਨਹੀਂ ਹੋਇਆ। ਜਦ ਕਿ ਤੁਹਾਨੂੰ ਯਾਦ ਹੋਣਾ ਹੈ ਜਦੋਂ ਇਹ ਨੋਟਬੰਦੀ ਦਾ ਐਲਾਨ ਹੋਇਆ ਸੀਗਾ ਤੇ ਮੁੱਢਲੇ ਭਾਸ਼ਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਆਖਿਆ ਸੀਗਾ ਕਿ ਜੀ ਇਹ ਜਿਹੜਾ ਨੋਟਬੰਦੀ ਦਾ ਫੈਸਲਾ ਹੈ ਇਹ ਅੱਤਵਾਦ, ਜਾਲੀ ਕਰੰਸੀ ਤੇ ਕਾਲੇ ਧਨ ਨੂੰ ਲੈ ਕੇ ਅਸੀਂ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰਾ ਆਰਥਿਕਤਾ ਨੂੰ ਇਹ ਨੁਕਸਾਨ ਇਹਨਾਂ ਦੇ ਕਰਕੇ ਉਠਾਉਣਾ ਪੈਂਦਾ, ਇਹ ਨੁਕਸਾਨ ਇਹਨਾਂ ਨੂੰ ਝੱਲਣਾ ਪੈਂਦਾ। ਆਰਥਿਕ ਮਾਮਲਿਆਂ ਦੇ ਵਿੱਚ ਜਾਲੀ ਕਰੰਸੀ ਹੈ ਜਿਹੜੀ ਬਹੁਤ ਜ਼ਿਆਦਾ ਪ੍ਰਭਾਵ ਪਾ ਰਹੀ ਹੈ, ਅੱਤਵਾਦ ਨੂੰ ਫੰਡਿੰਗ ਹੋ ਰਹੀ ਹੈ। ਇਹ ਸਾਰੇ ਉਹਨਾਂ ਨੇ ਤਰਕ ਦਿੱਤੇ ਸਨ, ਪਰ ਹੁਣ ਇਹ ਤਰਕ ਝੂਠਾ ਪੈਂਦਾ ਜਾ ਰਿਹਾ। ਦੇਖੋ ਇਹ ਕਹਿੰਦੇ ਆ ਜੀ ਕਿ ਸਾਡੇ ਕੋਲ ਜਿਹੜੇ ਆંકੜੇ ਆ, ਖੁਦ ਇਹ ਜਾ ਕੇ ਉੱਥੇ ਲੇਖਾ ਕਮੇਟੀ ਨੂੰ ਕਹਿ ਕੇ ਆਏ ਆ ਕਿ ਕੋਈ ਨਕਲੀ ਨੋਟ ਹੈ ਜਿਹੜਾ ਉਹ ਬਰਾਮਦ ਹੀ ਨਹੀਂ ਹੋਇਆ। ਇਹਦਾ ਮਤਲਬ ਹੈ ਕਿ ਜਿੰਨੇ ਪੈਸੇ ਜਮ੍ਹਾਂ ਹੋਏ ਆ ਬੈਂਕਾਂ ਦੇ ਵਿੱਚ ਉਹ ਸਾਰੇ ਦੇ ਸਾਰੇ ਆ ਜਿਹੜੇ ਅਸਲੀ ਹੈ, ਤੇ ਜਾਂ ਫਿਰ ਇਹੋ ਜਿਹੇ ਨਕਲੀ ਹੈ ਕਿ ਜਿਨ੍ਹਾਂ ਨੂੰ ਅਸਲੀ ਤੇ ਨਕਲੀ ਦੇ ਨਾਲੋਂ ਨਖੇੜ ਕੇ ਵੇਖੇ ਨਹੀਂ ਜਾ ਸਕਦਾ। ਸੋ ਇਹ ਸਾਰਾ ਕੁਝ ਹੋ ਰਿਹਾ, ਬੜੀ ਬੁਝਾਰਤ ਜੀ ਪੈ ਗਈ ਆ ਕਿ ਫਿਰ ਜੇ ਦੇਖੋ ਤੁਸੀਂ ਇਹ ਕੁਝ ਕਰਨਾ ਹੀ ਸੀਗਾ, ਤੁਸੀਂ ਇਸ ਤਰ੍ਹਾਂ ਦਾ ਕੰਮ ਕਰਨਾ ਸੀ ਕਿ ਪੈਸੇ ਦੇ ਵੱਟੇ ਹੀ ਪੈਸੇ ਜਾਰੀ ਕਰਨੇ ਸੀ, ਤੇ ਉਹ ਫਿਰ ਭਾਵੇਂ ਕਿਸ਼ਤਾਂ 'ਚ ਕਰ ਲੈਂਦੇ, ਭਾਵੇਂ ਅਗਲੇ ਸਾਲ ਕਰ ਲੈਂਦੇ, ਜਦੋਂ ਮਰਜ਼ੀ ਕਰ ਲੈਂਦੇ, ਵੱਟਾ ਹੀ ਸੱਟਾ ਹੀ ਕਰਨਾ ਸੀਗਾ, ਜਦੋਂ ਫਾਇਦਾ ਹੀ ਕੋਈ ਨਹੀਂ ਹੋਇਆ। ਹੁਣ ਕੱਲ ਜਦੋਂ ਉਰਜਿਤ ਪਟੇਲ ਪੇਸ਼ ਹੋਇਆ ਲੇਖਾ ਕਮੇਟੀ ਦੇ ਮੂਹਰੇ, ਉਹਨੂੰ ਵੀ ਪੁੱਛਿਆ ਗਿਆ ਕਿ ਭਾਈ ਦੱਸ ਕਿੰਨੇ ਪੈਸੇ ਆ ਜਿਹੜੇ ਬੈਂਕਾਂ 'ਚ ਵਾਪਸ ਆਏ ਆ? ਉਹ ਬੋਲਿਆ ਹੀ ਨਹੀਂ, ਉੱਥੇ ਉਹਨੇ ਜਵਾਬ ਹੀ ਨਹੀਂ ਦਿੱਤਾ। ਇਹਨਾਂ ਨੂੰ ਵੀ ਪੁੱਛਿਆ ਕਿ ਭਾਈ ਕੁੱਲ ਇਹ ਦੱਸੋ ਕਿ ਤੁਹਾਡੀ ਜਿਹੜੀ ਰਿਕਵਰੀ ਹੋਈ ਹੈ, ਜੋ ਬੈਂਕ ਨੇ ਰਿਕਵਰੀ ਕੀਤੀ ਹੈ
ਪੁਰਾਣੇ ਨੋਟਾਂ ਦੀ, 500 ਦੀ ਤੇ 1000 ਦੀ, ਉਹ ਕੁੱਲ ਕਿੰਨੀ ਬਣਦੀ ਹੈ? ਇੱਥੇ ਵੀ ਲੇਖਾ ਕਮੇਟੀ ਨੂੰ ਜਵਾਬ ਨਹੀਂ ਦਿੱਤਾ। ਸੋ ਇੱਥੋਂ ਕਿਤੇ ਨਾ ਕਿਤੇ ਸ਼ੱਕ ਪੈਂਦਾ ਹੈ ਕਿ ਜੋ ਇਹਨਾਂ ਨੇ ਗਿਣਤੀਆਂ ਮਿਣਤੀਆਂ ਲਾਈਆਂ ਸਨ ਉਹ ਕਿਤੇ ਨਾ ਕਿਤੇ ਗਲਤ ਪਈਆਂ। ਉਰਜਿਤ ਪਟੇਲ ਨੂੰ ਕੱਲ ਪੁੱਛਦੇ ਰਹੇ ਆ ਲੇਖਾ ਕਮੇਟੀ ਵਾਲੇ ਕਿ ਕਦੋਂ ਤੱਕ ਇਹ ਸਭ ਕੁਝ ਠੀਕ ਹੋ ਜਾਏਗਾ, ਸਾਨੂੰ ਇੱਕ ਤਰੀਕ ਦੱਸੋ, ਕੀ ਤੁਸੀਂ ਦਿਨ, ਕੀ ਤੁਸੀਂ ਮਹੀਨਾ, ਕੋਈ ਹਫ਼ਤਾ ਦੱਸ ਸਕਦੇ ਹੋ? ਦੱਸਦੇ ਉਰਜਿਤ ਪਟੇਲ ਨੇ ਕੋਈ ਬਾਂਹ ਨਹੀਂ ਫੜਾਈ ਕਿ ਕਦੋਂ ਤੱਕ ਮਸਲਾ ਠੀਕ ਹੋ ਜਾਏਗਾ। ਹੁਣ ਦੇਖੋ ਇਹ ਸਾਰਾ ਕੁਛ ਹੈ ਜਿਹੜਾ ਇਹ ਬਹੁਤ ਗੰਭੀਰ ਵਿਸ਼ਾ ਹੈ, ਏਡਾ ਵੱਡਾ ਆਰਥਿਕ ਨੁਕਸਾਨ ਕਰ ਦਿੱਤਾ ਦੇਸ਼ ਦਾ। ਹੁਣ ਕੋਈ ਇਹ ਨਹੀਂ ਦੱਸਣ ਡਿਆ ਕਿ ਫਾਇਦਾ ਕੀ ਹੋਇਆ। ਉਰਜਿਤ ਪਟੇਲ ਹੈ ਜਿਹੜਾ ਆਪਦੀ ਥਾਂ ਤੇ ਗੂੰਗਾ ਹੋਇਆ ਪਿਆ। ਵਿੱਤ ਮੰਤਰਾਲਾ ਜਿਹੜਾ ਇਹ ਵੀ ਕੋਈ ਹੁਣ ਹੱਥ ਪੱਲਾ ਨਹੀਂ ਫੜਾਉਂਦਾ ਪਿਆ ਨਾ। ਇਹ ਗੱਲ ਜ਼ਰੂਰ ਮੰਨ ਗਿਆ ਕਿ ਕੋਈ ਵੀ ਪੈਸਾ ਜਿਹੜਾ ਬਰਾਮਦ ਨਹੀਂ ਹੋਇਆ। ਉਸ ਤਰ੍ਹਾਂ ਇਹਨਾਂ ਨੇ ਇਹ ਗੱਲ ਜ਼ਰੂਰ ਦੱਸੀ ਹੈ ਕਿ 474 ਕਰੋੜ ਰੁਪਈਆ ਜਿਹੜਾ ਬਰਾਮਦ ਹੋਇਆ, 474 ਕਰੋੜ ਦੇ ਵਿੱਚੋਂ ਕਾਲੇ ਧਨ ਦੇ ਵਿੱਚੋਂ ਦੱਸਦੇ ਆ ਕਿ 112 ਕਰੋੜ ਰੁਪਈਏ ਦੇ ਨਵੇਂ ਨੋਟ ਸਨ। ਇਹ ਵੀ ਤੁਸੀਂ ਕਮਾਲ ਵੇਖ ਲਓ ਕਿ 112 ਕਰੋੜ ਰੁਪਈਆ ਜਿਹੜਾ ਉਹ ਹੱਥਾਂ ਚੋਂ ਤੱਤ ਫੱਟ ਹੀ ਨਿਕਲ ਗਿਆ ਬੈਂਕਾਂ ਦੇ ਵਿੱਚੋਂ। ਉਹ ਆਮ ਸਧਾਰਨ ਲੋਕਾਂ ਤੱਕ ਪਹੁੰਚਣ ਦੀ ਬਜਾਏ ਕਾਲੇ ਖਿਡਾਰੀਆਂ ਕੋਲ ਫਿਰ ਚਲੇ ਗਿਆ। ਇਹ ਬਹੁਤ ਹੀ ਮੈਂ ਕਹਾਂਗਾ ਕਿ ਅਤੀ ਹੀ ਗੈਰ ਗੰਭੀਰ ਵਤੀਰਾ ਹੈ ਇਹਨਾਂ ਦਾ, RBI ਵਾਲਿਆਂ ਦਾ, ਭਾਰਤ ਸਰਕਾਰ ਦਾ, ਵਿੱਤ ਮੰਤਰਾਲੇ ਦਾ। ਇਹਨਾਂ ਨੇ ਦੇਖੋ ਰਹਿਤ ਦਿੱਤੀ ਹੈ ਰਾਜ ਕਰਨਵੀਰ ਸਿੰਘ ਜੀ ਕਿ 10-10 ਹਜ਼ਾਰ ਰੁਪਈਆ ਜਾ ਕੇ ਤੁਸੀਂ ਕਢਾ ਸਕਦੇ ਹੋ ATM 'ਚ। ਤੁਸੀਂ ਜਾ ਕੇ ਛੋਟੇ ਸ਼ਹਿਰਾਂ 'ਚ ਕਿਤੇ ਵੀ ਚਲੇ ਜਾਓ, ਪਿੰਡਾਂ ਦੀ ਤੇ ਗੱਲ ਹੀ ਛੱਡ ਦਿਓ, ਕਿਤੋਂ ਵੀ 10,000 ਰੁਪਈਆ ਨਹੀਂ ਨਿਕਲ ਰਿਹਾ। ਉਹ ਜਿਹੜਾ 2-2.5 ਹਜ਼ਾਰ ਰੁਪਈਆ ਨਿਕਲਦਾ ਹੈ ਉਹਦੇ ਲਈ ਵੀ ਉਹੀ ਲਾਈਨਾਂ ਨੇ ਜਿਹੜੀਆਂ ਅੱਜ ਤੋਂ ਮੇਰੇ ਖਿਆਲ ਦੇ ਨਾਲ 2 ਮਹੀਨੇ ਪਹਿਲਾਂ ਥੋੜਾ ਬਹੁਤ ਭਾਵੇਂ ਫਰਕ ਪਿਆ, ਸਭ ਕੁਛ ਉਹੀ ਹੈ। ਇੱਥੋਂ ਤੱਕ ਕਿ ਚੈੱਕਾਂ ਦੀ ਕਲੀਅਰੈਂਸ ਨਹੀਂ ਹੁੰਦੀ, ਹਫ਼ਤਾ ਚੈੱਕ ਹੈ ਜਿਹੜੇ ਉਹ ਅੜੇ ਰਹਿੰਦੇ ਆ। ਸੋ ਇਹਨਾਂ ਨੂੰ ਠੀਕ ਹੈ, ਜਿੰਨਾ ਇਹਨਾਂ ਨੇ ਘਾਟਾ ਪਾਉਣਾ ਸੀ, ਜਿੰਨਾ ਕਹਿੰਦੇ ਨਾ ਜਿੰਨੀ ਨਾਲੀ ਓਨਾ ਹੀ ਪੁੰਨ, ਉਹ ਜਿੰਨਾ ਸੀਗਾ ਉਹ ਤਾਂ ਪੁੰਨ ਮਿਲ ਗਿਆ। ਹੁਣ ਘੱਟੋ ਘੱਟ ਇਹ ਸਥਿਤੀਆਂ ਨੂੰ ਠੀਕ ਤੇ ਕਰਨਾ। ਜੀ ਇਹਨਾਂ ਦੇ ਮਨ ਦੇ ਵਿੱਚ ਹੋਵੇ ਤਾਂ ਹੀ ਇਹ ਕਰਨਗੇ। ਤੇ ਬਾਕੀ ਮਿੰਟੂ ਜੀ ਆਪਾਂ ਅਗਲੀ ਜੇ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਤੇ ਸੁਖਬੀਰ ਵਿਚਾਲੇ ਸ਼ਬਦੀ ਜੰਗ। ਇਹ ਦੇਖੋ ਉਹੀ ਕੰਮ ਚੱਲ ਪਿਆ ਜੀ 2012 ਵਾਲਾ, ਤੇ ਇਹਦੇ ਵਿੱਚ ਸਿਰਫ ਇੱਕ ਹੀ ਬਦਲਾਅ ਆ ਕਿ ਉਦੋਂ ਨਵਜੋਤ ਸਿੱਧੂ ਬਾਦਲ ਕੇ ਖੇਮੇ ਦੇ ਵਿੱਚ ਸੀ, ਐਤਕੀ ਕੈਪਟਨ ਕੇ ਖੇਮੇ 'ਚ ਆ। ਬਾਕੀ ਸਭ ਕੁਛ ਉਹੀ ਚੱਲ ਪਿਆ। ਦੇਖੋ ਬਹੁਤ ਭੱਦੀ ਭਾਸ਼ਾ ਬੋਲੀ ਜਾ ਰਹੀ ਹੈ ਇੱਕ ਦੂਜੇ ਪ੍ਰਤੀ। ਮੈਂ ਕਹਾਂਗਾ ਕਿ ਦੇਖੋ ਭਗਵੰਤ ਮਾਨ ਦੇ ਲਫ਼ਾਜ਼ਾਂ ਤੇ ਵੀ ਕਈ ਵਾਰੀ ਇਤਰਾਜ਼ ਕਰੀਦਾ, ਪਰ ਉਹ ਹੁਣ ਚੁੱਪ ਆ। ਉਹ ਜਦੋਂ ਦੀ ਉਹਨੂੰ ਪੁੱਛਗਿੱਛ ਹੋਈ ਹੈ, ਚੋਣ ਕਮਿਸ਼ਨ ਵੱਲੋਂ ਨੋਟਿਸ ਆਇਆ, ਜਦੋਂ ਦਾ ਉਹ ਡਲੇ ਵਾਲੇ ਬਿਆਨ ਤੋਂ ਬਾਅਦ ਉਹ ਥੋੜਾ ਜਿਹਾ ਸਲੀਕੇ ਨਾਲ ਬੋਲਦਾ ਹੈ, ਢੰਗ ਨਾਲ ਬੋਲਦਾ। ਵੈਸੇ ਉਹ ਇਹ ਨਹੀਂ ਹੈ ਕਿ ਡੰਗ ਘੱਟ ਮਾਰਦਾ ਕਿ ਉਹਦੇ ਡੰਗ 'ਚ ਕੋਈ ਜ਼ਹਿਰ ਘੱਟ ਗਿਆ, ਡੰਗ ਉਹ ਵਿਰੋਧੀਆਂ ਨੂੰ ਉੱਡਾ ਹੀ ਤੇਜ਼ ਮਾਰਦਾ, ਪਰ ਸੰਭਲ ਕੇ। ਇੱਕ ਮਰਿਆਦਾ, ਇੱਕ ਜਾਬਤਾ ਉਹਨੇ ਆਪਣੇ ਸ਼ਬਦਾਂ 'ਚ ਲਾ ਲਈ, ਉਹ ਚੰਗੀ ਗੱਲ ਹੈ। ਅਸੀਂ ਚਾਹੁੰਦੇ ਹਾਂ ਕਿ ਹਰੇਕ ਲੀਡਰ ਇਸ ਤਰ੍ਹਾਂ ਦੀ ਕੋਈ ਨਾ ਕੋਈ ਮਰਿਆਦਾ ਜਿਹੜੀ ਉਹ ਆਪਣੇ ਅਲਫਾਜ਼ਾਂ ਦੇ ਆਲੇ ਦੁਆਲੇ ਲਾ ਕੇ ਰੱਖੇ। ਪਰ ਇੱਥੇ ਕੀ ਹੋ ਰਿਹਾ, ਜਿਹੜੇ ਸਿਆਣੇ ਬਾਣੇ ਆ, ਜਿਹੜੇ ਉਮਰ ਦਰਾਜ਼ ਲੀਡਰ ਆ, ਉਹ ਕੀ ਕਰਨ ਡਏ ਆ? ਅੱਜ ਫਿਰ ਕੈਪਟਨ ਬੋਲਿਆ, ਕੈਪਟਨ ਨੇ ਆਖਿਆ ਕਿ ਇਹ ਕਹਿੰਦੇ ਸੀਗੇ ਜੀ ਕਾਂਗਰਸ ਵਾਲੇ ਸਾਡੇ ਕਹਿੰਦੇ ਸੀਗੇ ਬਾਬੇ ਨੂੰ ਕੁੱਟਣਾ, ਕਿ ਬਾਬੇ ਨੂੰ ਕੁੱਟਣਾ, ਤੇ ਮੈਂ ਆਖਿਆ ਵੀ ਫਿਰ ਤੁਸੀਂ ਮੈਨੂੰ ਦਿਓ ਮੌਕਾ, ਮੈਂ ਬਾਬੇ ਨੂੰ ਕੁੱਟ ਕੇ ਆਉਣਾ, ਹੁਣ ਘਰ 'ਚ ਜਾ ਕੇ ਕੁੱਟੂੰਗਾ। ਔਰ ਨਾਲੇ ਕਹਿੰਦਾ ਕਿ ਇਹ 94-95 ਸਾਲ ਦਾ ਹੋ ਗਿਆ ਤੇ ਹਾਲੇ ਕਹਿੰਦਾ ਕਿ ਵੋਟਾਂ ਪਾਓ, ਮੈਨੂੰ ਜਿਤਾ ਦਿਓ, ਮੇਰੀ 10 ਸਾਲ ਉਮਰ ਵਧਾ ਦਿਓ, ਹੋਰ ਇਹਨੇ ਉਮਰ ਕਿੰਨੀ ਕੀ ਕਰਨੀ ਆ। ਸੋ ਇਸ ਤਰ੍ਹਾਂ ਦੇ ਇਹ ਸ਼ਬਦ ਬੋਲੇ ਜਾ ਰਹੇ, ਕੁੱਟਣ ਵਾਲੇ, ਭੰਨਣ ਵਾਲੇ। ਨਵਜੋਤ ਸਿੱਧੂ ਅੱਜ ਬੋਲਿਆ, ਨਵਜੋਤ ਸਿੱਧੂ ਨੇ, ਕਿਉਂਕਿ ਕੱਲ ਸਿੱਧੂ ਨੂੰ ਸੁਖਬੀਰ ਬਾਦਲ ਨੇ ਆਖਤਾ ਸੀ ਕਿ ਤੇ ਪੇਡ ਐਮਪਲਾਇਡ ਆ ਕਾਂਗਰਸ ਦਾ, ਉਹਦੇ ਤੇ ਬੋਲਿਆ, ਕਹਿੰਦਾ ਕਿ ਚਲਤਾ ਹੈ ਹਾਥੀ बीच बाजार, ਬਹੁ ਹੋਤੀ ਹੈ 1000। ਦੱਸੋ ਇਹਦਾ ਕੀ ਮਤਲਬ ਹੈ? ਕੁਛ ਪਿੱਛੇ ਰਹਿ ਗਿਆ ਕੁਛ? ਤੇ ਉਧਰ ਜਿਹੜਾ ਸੁਖਬੀਰ ਬਾਦਲ ਹੈ ਉਹ ਕਿਹੜਾ ਟਲਦਾ ਹੈ? ਸੁਖਬੀਰ ਬਾਦਲ ਨੇ ਪਹਿਲਾਂ ਕਹਿਤਾ ਕਿ ਇਹ 6 ਮਹੀਨਿਆਂ ਬਾਅਦ ਮਾਂ ਬਦਲ ਲੈਂਦਾ, ਹੁਣ ਇਹਨੇ ਸੋਨੀਆ ਨੂੰ ਜਾ ਕੇ ਮਾਂ ਬਣਾ ਲਿਆ। ਅੱਜ ਦੀ ਰੈਲੀ 'ਚ ਫੇਰ ਉਹ ਬੋਲ ਪਿਆ, ਕਹਿੰਦਾ ਜੀ ਇਹ 3 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਮਾਂ ਸੀ, ਫੇਰ ਇਹਦੀ ਅਕਾਲੀ ਦਲ ਜਿਹੜੀ ਸੀ ਉਹ ਮਾਂ ਸੀ, ਫੇਰ ਹੁਣ ਇਹਦੀ ਕਾਂਗਰਸ ਮਾਂ ਆ। ਹਰੇਕ ਸਾਲ ਬਾਅਦ ਇਹ ਮਾਂ ਬਦਲਦਾ ਜਾਂਦਾ, ਪਤਾ ਨਹੀਂ ਕਿੰਨੀਆਂ ਕੁ ਬਦਲੀਆਂ। ਇੱਥੋਂ ਤੱਕ ਇਹਨਾਂ ਦਾ ਮਿਆਰ ਡਿੱਗ ਪਿਆ, ਸ਼ਬਦਾਂ ਦਾ ਮਿਆਰ ਬਹੁਤ ਹੀ ਜ਼ਿਆਦਾ ਥੱਲੇ ਚਲੇ ਗਿਆ। ਔਰ ਜਿਨ੍ਹਾਂ ਤੋਂ ਅਸੀਂ ਤਵੱਕੋ ਕਰਦੇ ਹਾਂ ਕਿ ਜਿਹੜੇ ਹੰਢੇ ਹੋਏ ਸਿਆਸਤਦਾਨ ਆ, ਉਹ ਤੇ ਇਸ ਸਮੇਂ ਕੁਰਾਏ ਪਏ ਲੱਗਦੇ ਆ, ਕੋਈ ਕਸਰ ਨਹੀਂ। ਇੱਥੇ ਤੇ ਬੀਬਾ ਹਰਸਿਮਰਤ ਕੌਰ ਬਾਦਲ ਹੀ ਨਹੀਂ ਮਾਨ, ਜਿਹੜੀ ਕੇਂਦਰੀ ਵਜ਼ੀਰ ਆ, ਉਹ ਕਹਿੰਦੀ ਕਿ ਜਿੱਦਣ ਅਸੀਂ ਡਾਂਗਾ ਚੁੱਕ ਲਈਆਂ ਤੇ ਫੇਰ ਸ਼ਕਲ ਦੀ ਤੇ ਗੱਲ ਛੱਡੋ, ਇਹਨਾਂ ਨੂੰ ਜਾਨ ਬਚਾਉਣੀ ਔਖੀ ਹੋ ਜਾਣੀ ਆ ਜੀ। ਇਸ ਤਰ੍ਹਾਂ ਦੇ ਬਿਆਨ ਕੇਂਦਰੀ ਵਜ਼ੀਰ ਦਿੰਦੀ ਚੰਗੀ ਨਹੀਂ ਲੱਗਦੀ, ਤੇ ਮੁੜ ਕੇ ਮੁਕਰ ਵੀ ਜਾਵੇ, ਕਹੇ ਕਿ ਨਹੀਂ ਜੀ ਮੇਰੇ ਤੇ ਬਿਆਨ ਨੂੰ ਤੋੜਿਆ ਮਰੋੜਿਆ।
ਜਿਵੇਂ ਭਗਵੰਤ ਮਾਨ ਨੇ ਕਹਿਤਾ ਜੀ ਮੇਰੇ ਵੀ ਬਿਆਨ ਨੂੰ ਤੋੜਿਆ ਮਰੋੜਿਆ, ਪਤਾ ਨਹੀਂ ਤੋੜਦਾ ਮਰੋੜਦਾ ਕੌਣ ਆ। ਪਰ ਇੱਥੇ ਹੀ ਨਹੀਂ, ਤੁਸੀਂ ਦੇਖੋ ਕਿ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜਾ, ਜਿਹਨੂੰ ਅਸੀਂ ਕਹਿੰਦੇ ਆ ਕਿ ਉਹ ਜਿਹਾ ਨੇਤਾ ਹੈ ਜਿਹਦੇ ਇੱਕ ਵਾਰੀ ਘਰ ਦੇ ਵਿੱਚ, ਪਿੰਡ ਦੇ ਵਿੱਚ, ਜਦੋਂ ਇਹਦਾ ਚਾਚਾ ਤੇਜਾ ਸਿੰਘ ਗੁਜ਼ਰ ਗਿਆ ਸੀ, ਉਹਦੇ ਭੋਗ ਦੇ ਵਿੱਚ ਆਏ ਇਹਨਾਂ ਦੀ ਪਾਰਟੀ ਦੇ ਆਗੂਆਂ ਨੇ ਬਹੁਤ ਲਥੀਲਾਈ ਕੀਤੀ ਸੀ ਭਾਸ਼ਣਾਂ 'ਚ, ਕਿਉਂਕਿ ਤੇਜਾ ਸਿੰਘ ਦੇ ਨਾਲੋਂ ਇਹ ਥੋੜਾ ਜਿਹਾ ਅੱਡ ਤੁਰ ਲੱਗ ਪਿਆ ਪ੍ਰਕਾਸ਼ ਸਿੰਘ ਬਾਦਲ, ਤੇ ਬਹੁਤ ਜ਼ਿਆਦਾ ਜ਼ਲੀਲ ਕੀਤਾ ਗਿਆ ਭੋਗ ਦੇ ਭਾਸ਼ਣ ਮੌਕੇ। ਤੇ ਇਹ ਜਦੋਂ ਬਾਹਰ ਆਏ ਦੋਵੇਂ ਜੀ, ਬੀਬੀ ਸੁਰਿੰਦਰ ਕੌਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ, ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੇ ਤੇ ਪੱਲੇ, ਤੁਹਾਡੇ ਪਿੰਡ ਦੇ ਵਿੱਚ, ਤੁਹਾਡੇ ਘਰ 'ਚ ਤੁਹਾਡੇ ਲੀਡਰਾਂ ਨੇ ਛੱਡਿਆ ਕੁਛ ਨਹੀਂ, ਤੇ ਇਹਨਾਂ ਨੇ ਹੱਥ ਜੋੜ ਕੇ ਆਖਿਆ, ਉਹਨਾਂ ਕਿਹਾ ਜੀ ਕੀ ਕਰੀਏ, ਕੋਈ ਗੱਲ ਨਹੀਂ, ਸਾਡੇ ਮਹਿਮਾਨ ਆ। ਉੱਚਾ ਨੀਵਾਂ ਬੋਲ ਕੇ ਤੇ ਫਿਰ ਕੀ ਹੁੰਦਾ। ਪਰ ਹੁਣ ਉਹ ਜਿਹੜਾ ਲੀਡਰ ਇੰਨੀ ਜ਼ਲਾਲਤ ਪੀ ਜਾਂਦਾ, ਏਡਾ ਵੱਡਾ ਜੇਰਾ ਰੱਖਦਾ, ਉਹ ਵੀ ਇਸ ਮਾਹੌਲ ਦੇ ਵਿੱਚ ਆਪਣਾ ਆਪ ਖੋਈ ਜਾਂਦਾ, ਆਪਣਾ ਆਪ ਗਵਾਈ ਜਾਂਦਾ। ਕੱਲ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਖਿਆ, ਉਹਨੇ ਆਖਿਆ ਜੇ ਅਸੀਂ ਇਹੋ ਜਿਹਾ ਕੁਝ ਕਰਤਾ ਤਾਂ ਫਿਰ ਗਦਰ ਹੋ ਜੂ। ਇਹ ਵੀ ਬਹੁਤ ਵੱਡੇ ਮਾਇਨੇ ਰੱਖਦੇ ਆ ਕਿ ਜੇ ਅਸੀਂ ਕੁਝ ਕਰੀਏ ਤਾਂ ਫਿਰ ਗਦਰ ਹੋ ਜੂਗਾ। ਸੋ ਇਹ ਸਾਰਾ ਕੁਝ ਜਿਹੜਾ ਅਸੀਂ ਦੇਖਦੇ ਪਏ ਆ, ਇਹ ਭਾਸ਼ਣ ਬਹੁਤ ਨਿਮਾਣਾ ਵੱਲ ਜਾ ਰਹੇ ਆ। ਸ਼ਬਦਾਂ ਤੇ ਕੋਈ ਜ਼ਾਬਤਾ ਨਹੀਂ, ਕੋਈ ਕੰਟਰੋਲ ਨਹੀਂ, ਬਸ ਜਿਹਦੇ ਮੂੰਹ 'ਚ ਗੱਲ ਆ ਜਾਂਦੀ ਹੈ ਉਹ ਕਰੀ ਜਾਂਦਾ। ਪਰ ਕਰੀ ਕੌਣ ਜਾਂਦਾ? ਜਿਹੜੇ ਸਿਆਣੇ ਬਿਆਣੇ, ਜਿਹੜੇ ਸਭ ਤੋਂ ਜ਼ਿਆਦਾ ਤਜਰਬੇਕਾਰ ਆ। ਪੰਜਾਬੀ 'ਚ ਸਾਡੇ ਕਹਿੰਦੇ ਹੁੰਦੇ ਆ ਕਿ ਜੇ ਇੱਕ ਕਮਲਾ ਹੋਵੇ ਤੇ ਸਮਝਾਵੇ ਵਿਹੜਾ, ਜੇ ਵਿਹੜਾ ਹੀ ਕਮਲਾ ਹੋ ਜਾਏ ਤੇ ਫਿਰ ਸਮਝਾਵੇ ਕਿਹੜਾ। ਫਿਰ ਸਮਝਾਵੇ ਕਿਹੜਾ, ਸਹੀ ਗੱਲ ਹੈ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਜੇਲ੍ਹ ਵਿੱਚ ਬੰਦ ਸ਼ਿਵਲਾਲ ਡੋਡਾ ਨੂੰ ਲੜਨੀ ਪਵੇਗੀ ਚੋਣ। ਇਹ ਹੁਣ ਮਜਬੂਰੀ ਦਾ ਕਰੇਲਾ ਖਾਣਾ ਪੈਣਾ, ਇਹਨੂੰ ਖਾਣ ਨੂੰ ਤੇ ਜੀ ਨਹੀਂ ਕਰਨਾ, ਇਹਦਾ ਮਜਬੂਰੀ ਦਾ ਕਰੇਲਾ ਖਾਣਾ ਪਵੇਗਾ। ਔਰ ਇਹ ਹੋਇਆ ਤਾਂ ਕਿਉਂਕਿ ਦੇਖੋ ਇਹਨਾਂ ਦਾ ਵਕੀਲ ਕਾਗਜ਼ ਵਾਪਸ ਲੈਣ ਚਲੇ ਗਿਆ ਸੀ, ਆਲਮੋਸਟ ਲੈ ਵੀ ਆਇਆ, ਪਰ ਹੋਇਆ ਕਿ ਉਹ ਇੱਕ ਰਸਮ ਪੂਰਤੀ ਸੀ, ਉਹ ਜਿਹੜੀ ਪੂਰੀ ਨਹੀਂ ਕਰ ਸਕੇ, ਕਿਉਂਕਿ ਅੱਜ 5 ਵਜੇ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ ਖਤਮ ਹੋਈ। ਹੋਇਆ ਕਿ ਇਹਨਾਂ ਨੇ ਭਾਜਪਾ ਵਾਲਿਆਂ ਨੇ ਜੇਤਲੀ ਦਰਬਾਰ ਦੇ ਵਿੱਚ ਫਰਿਆਦ ਕੀਤੀ, ਦਿੱਲੀ ਦਰਬਾਰ ਦੇ ਵਿੱਚ, ਕਿ ਡੋਡੇ ਦੇ ਕਾਗਜ਼ ਵਾਪਸ ਕਰਵਾਓ, ਇਹਨੂੰ ਸਾਡੇ ਉਮੀਦਵਾਰ ਦੇ ਹੱਕ 'ਚ ਬਿਠਾਓ, ਨਹੀਂ ਤੇ ਜ਼ਮਾਨਤ ਜ਼ਬਤ ਐਤਕੀ ਵੀ ਹੋ ਜਾਣੀ ਆ ਬੁਰੂ। ਫਿਰ ਉਹਨਾਂ ਨੇ ਸੁਖਬੀਰ ਬਾਦਲ ਨੂੰ ਕਿਹਾ, ਉਹਨਾਂ ਨੇ ਕਿਹਾ ਆਪਦਾ ਬੰਦਾ ਜਿਵੇਂ ਮਰਜ਼ੀ ਕਰ, ਇਸ ਬੰਦੇ ਨੂੰ ਬਿਠਾ। ਪਹਿਲਾਂ ਤਾਂ ਸਾਰੇ ਕਹਿੰਦੇ ਸਨ ਕਿ ਐਤਕੀ ਦੋਨੇ ਦਲ ਇਹਨੂੰ ਸਪੋਰਟ ਕਰਨਗੇ ਡੋਡੇ ਨੂੰ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਡੋਡਾ ਇਹਨਾਂ ਨਾਲ ਨਾਰਾਜ਼ ਆ, ਖਫਾ ਹੈ। ਉਹਨੇ ਕਾਗਜ਼ ਇਸੇ ਕਰਕੇ ਭਰੇ ਕਿ ਜੇ ਮੈਂ ਨਾ ਖੇਡਿਆ, ਖੇਡਣ ਤੁਹਾਨੂੰ ਵੀ ਨਹੀਂ ਦਿੰਦਾ, ਤੁਹਾਡੀ ਖੇਡ ਜ਼ਰੂਰ ਵਿਗਾੜੂੰਗਾ, ਕਿਉਂਕਿ ਤੁਸੀਂ ਮੇਰੀ ਮਦਦ ਨਹੀਂ ਕੀਤੀ ਇਸ ਕੇਸ ਦੇ ਵਿੱਚ, ਤੁਸੀਂ ਮੈਨੂੰ ਪਵਾ ਦਿੱਤਾ। ਸੋ ਇਸ ਕਰਕੇ ਡੋਡਾ ਜਿਹੜਾ ਉਹ ਅੜਿਆ ਹੋਇਆ ਸੀ। ਫਿਰ ਦੱਸਦੇ ਆ ਕਿ ਬਹੁਤ ਪ੍ਰੈਸ਼ਰਾਈਜ਼ ਕੀਤਾ ਗਿਆ ਉਹਨੂੰ ਕਿ ਭਾਈ ਤੂੰ ਕਾਗਜ਼ ਵਾਪਸ ਲੈ। ਉਹ ਮੰਨ ਵੀ ਗਿਆ, ਵਕੀਲ ਭੇਜ ਦਿੱਤਾ, ਕਾਗਜ਼ ਵਾਪਸ ਵੀ ਲੈ ਲਏ, ਪਰ ਅੰਤਲੇ ਸਮੇਂ ਤੱਕ ਉਹ ਰਸਮ ਪੂਰੀ ਨਹੀਂ ਕਰ ਸਕੇ ਜਿਹੜੀ ਜ਼ਰੂਰੀ ਸੀ, ਕਿਉਂਕਿ ਵਾਪਸ ਲੈਣ ਲਈ, ਵਿਦਡਰਾਅ ਕਰਨ ਲਈ ਵੀ ਉਹਦੇ ਸਾਈਨ ਚਾਹੀਦੇ ਸੀਗੇ, ਜਿਹੜੇ ਸਾਈਨ ਰਹਿ ਗਏ। ਇਹ ਭੱਜਾ ਤੁਰਕੀ ਤੇ ਕੀਤੀ ਇਹਨਾਂ ਨੇ, ਪਰ ਬਾਅਦ ਦੇ ਵਿੱਚ ਲੇਟ ਬਹੁਤ ਹੋ ਗਿਆ ਸਮਾਂ। ਸੋ ਹੁਣ ਇਹ ਹੋਏਗਾ ਕਿ ਡੋਡਾ ਬੇਸ਼ੱਕ ਆਪਣੇ ਸਮਰਥਕਾਂ ਨੂੰ ਕਹਿ ਦੇ, ਪਰ ਉਹਨੂੰ ਚੋਣ ਲੜਨੀ ਪਏਗੀ, ਨਾ ਚਾਹੁੰਦਿਆਂ ਵੀ ਉਹਨੂੰ ਚੋਣ ਮੈਦਾਨ 'ਚ ਉਤਰਨਾ ਪਵੇਗਾ, ਕਿਉਂਕਿ ਉਹਦੀ ਨਾਮਜ਼ਦਗੀ ਹੈ ਜਿਹੜੀ ਬਰਕਰਾਰ ਰਹਿ ਗਈ ਆ। ਹਾਲਾਂਕਿ ਕੁੱਲ ਸਾਡੇ ਇੱਥੋਂ ਦੇ ਮੇਨ ਸਟ੍ਰੀਮ ਮੀਡੀਆ ਜਿਹੜਾ ਪੰਜਾਬ ਦਾ, ਉਹਦੇ ਵਿੱਚ ਅੱਜ ਇਹੋ ਹੀ ਖਬਰ ਛਾਇਆ ਹੋਈ ਕਿ ਡੋਡਾ ਬੈਠ ਗਿਆ, ਪਰ ਅਸਲ ਦੇ ਵਿੱਚ ਅੱਜ ਜਿਹੜੀ ਗੱਲ ਨਿਕਲ ਕੇ ਆਈ ਸ਼ਾਮ ਤੱਕ ਕਿ ਉਹਦਾ ਕਾਗਜ਼ ਹੈ ਜਿਹੜਾ ਵਾਪਸ ਨਹੀਂ ਹੋ ਸਕਿਆ। ਸੋ ਸ਼ਿਵਲਾਲ ਡੋਡਾ ਜਿਹੜਾ ਮੈਦਾਨ 'ਚ ਰਹੇਗਾ, ਇਹਦਾ ਮਤਲਬ ਇਹ ਹੋਏਗਾ ਕਿ ਸ਼ਿਵਲਾਲ ਡੋਡਾ ਬੇਸ਼ੱਕ ਜਿੰਨਾ ਮਰਜ਼ੀ ਆਪਣੇ ਸਮਰਥਕਾਂ ਨੂੰ ਕਹਿ ਦੇਵੇ, ਕਰਾ ਦੇਵੇ, ਪਰ ਕੁਛ ਨਾ ਕੁਛ ਵੋਟਾਂ ਨੂੰ ਪੈਣਗੀਆਂ, ਜਿਹੜੀਆਂ ਵੋਟਾਂ ਉਹਨਾਂ ਨੂੰ ਪੈਣਗੀਆਂ ਸ਼ਿਵਲਾਲ ਨੂੰ ਜਾਂ ਉਹਦੇ ਨਾਲ ਖੜਾ ਜਿਹੜਾ ਉਹਦਾ ਕੋਈ ਹੋਰ ਸਾਥੀ, ਜਿਹੜੀਆਂ ਵੋਟਾਂ ਉਹਨਾਂ ਨੂੰ ਪੈਣਗੀਆਂ ਉਹ ਇਹਨਾਂ ਦੇ ਖਾਤੇ ਦੀਆਂ ਟੁੱਟਣਗੀਆਂ। ਸੋ ਇਹਨਾਂ ਲਈ ਫੇਰ ਵੀ ਖਤਰਾ ਬਣਿਆ ਰਹੇਗਾ। ਪਰ ਇੱਕ ਚੀਜ਼ ਦੇਖੋ, ਵੋਟ ਪਵੇ ਜਾਂ ਨਾ ਪਵੇ ਉਹ ਤੇ ਖਸਮਾਂ ਦਾ ਸਿਰ ਖਾਵੇ, ਉਹ ਤੇ ਬਾਅਦ ਦੀ ਗੱਲ ਆ। ਪਰ ਇੱਕ ਚੀਜ਼ ਦੇਖੋ ਕਿ ਜਿਹੜੇ ਲੋਕ ਨਿੰਦਿਆ ਕਰਦੇ ਪਏ ਸਨ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਿੰਨਾ ਢੰਡੋਰਾ ਪਿੱਟਿਆ ਸੀ, ਜੇ ਦਲਿਤ ਨਾਲ ਧੱਕਾ ਹੋ ਗਿਆ, ਇੰਨੀ ਦਰਿੰਦਗੀ ਨਾਲ ਮਾਰਿਆ, ਤੇ ਦੇਖੋ ਉਹ ਸ਼ਿਵਲਾਲ ਡੋਡੇ ਤੋਂ ਸਮਰਥਨ ਲੈਣ ਲਈ ਰਸੇ ਤੜਾਉਂਦੇ ਪਏ ਆ। ਜਿਹੜੇ ਅਕਾਲੀ ਕਹਿੰਦੇ ਸਨ ਕਿ ਸਾਡਾ ਕੋਈ ਲਾਗਾ ਤੇ ਕਹੀ ਨਹੀਂ, ਉਹ ਦੇਖੋ ਉਹਦੀਆਂ ਜਾ ਕੇ ਮਿੰਨਤਾਂ ਕਰਦੇ ਪਏ ਕਿ ਬਹਿ ਜਾ ਖਸਮਾ ਬਹਿ ਜਾ। ਸੋ ਇਹ ਸਾਰਾ ਕੁਝ ਜਿਹੜਾ ਹੋਣ ਡਿਆ ਵਾ, ਇਹ ਇੱਕ ਚੀਜ਼ ਨੂੰ ਸਾਫ਼ ਕਰਦਾ ਹੈ, ਪ੍ਰਤੱਖ ਕਰਦਾ ਹੈ ਕਿ ਇਹ ਜੋ ਵੀ ਹੋਇਆ, ਸ਼ਿਵਲਾਲ ਜੋ ਭੀਮ ਟਾਂਕ ਦੇ ਨਾਲ ਹੋਇਆ, ਜੋ ਸ਼ਿਵਲਾਲ ਦੇ ਰੈਸਟ ਹਾਊਸ ਦੇ ਵਿੱਚ ਸਭ ਕੁਝ ਵਾਪਰਿਆ, ਇਹਦੇ ਵਿੱਚ ਜਿਹੜੇ ਇਲਜ਼ਾਮ ਲੱਗੇ ਉਹ ਇਲਜ਼ਾਮ ਲੋਕਾਂ ਨੇ ਝੂਠੇ ਨਹੀਂ ਲਾਏ, ਜਿਹੜੇ ਪੂਰੇ ਸਿਆਸਤ ਨਹੀਂ ਲਾਏ। ਉਸੇ ਰੈਸਟ ਹਾਊਸ ਦੇ ਵਿੱਚੋਂ ਇਹ ਵੀ ਪਤਾ ਲੱਗਾ ਸੀ ਕਿ ਥਾਣੇਦਾਰ ਉੱਥੇ ਹੀ ਰਹਿੰਦਾ ਸੀ ਜਿਹੜਾ ਉਸ
ਇਲਾਕੇ ਦੇ ਥਾਣੇ ਦੇ ਵਿੱਚ ਤੈਨਾਤ ਸੀਗਾ, ਤਾਂ ਫਿਰ ਇਹਦਾ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਸਹੀ ਸਨ। ਜੇ ਇਹਨਾਂ ਸਭ ਕੁਝ ਸਹੀ ਹੈ ਤੇ ਫਿਰ ਵੀ ਸ਼ਿਵਲਾਲ ਡੋਡਾ ਜਿਹੜਾ, ਜੇ ਉਹ ਵੋਟ ਲੈ ਜਾਂਦਾ ਜਾਂ ਜਿੱਤ ਜਾਂਦਾ ਤੇ ਫਿਰ ਤਾਂ ਭਾਈ ਕਹਿ ਸਕਦੇ ਕਿ ਭਲੀ ਕਰੇ ਕਰਤਾਰ। ਬਿਲਕੁਲ ਜੀ, ਫਿਰ ਤਾਂ ਕਿਹਨੂੰ ਕੀ ਕਵੇ। ਅਗਲੀ ਆਪਾਂ ਗੱਲ ਕਰੀਏ ਵੀ ਕਾਂਗਰਸੀ ਉਮੀਦਵਾਰ ਦੇ ਉੱਤੇ ਸ਼ਰਾਬ ਵੰਡਣ ਦੇ ਦੋਸ਼ ਹੇਠ ਮਾਮਲਾ ਦਰਜ। ਇਹ ਵੀ ਕੰਮ ਚੱਲ ਪਿਆ ਜੀ, ਪਰ ਐਤਕੀ ਅਗੇਤਾ ਹੀ ਚੱਲ ਪਿਆ। ਮੈਂ ਤੇ ਵੈਸੇ ਤੁਹਾਨੂੰ ਇੱਕ ਦਿਨ ਦੱਸਿਆ ਸੀਗਾ ਕਿ ਪਰਚੀ ਵਾਲਾ ਕੰਮ ਤੇ ਵਾਹਵਾ ਦਿਨਾਂ ਦਾ ਚੱਲਦਾ ਪਿਆ, ਪਰ ਹੁਣ ਸਿੱਧਾ ਹੀ ਖੁੱਲ ਕੇ ਖੇਡਣ ਲੱਗ ਪਏ ਆ। ਇਹ ਅੱਜ ਜਿਹੜਾ ਪਰਚਾ ਦਰਜ ਹੋਇਆ ਕਾਂਗਰਸੀ ਉਮੀਦਵਾਰ ਤੇ, ਇਹ ਟਾਂਡੇ ਦੇ ਵਿੱਚ ਦਰਜ ਹੋਇਆ। ਉੱਥੇ ਉਮੀਦਵਾਰ ਹੈ ਸੰਗਤ ਸਿੰਘ ਗਿਲਜੀਆਂ ਕਾਂਗਰਸ ਦਾ, ਉਹਦੇ ਤੇ ਇੱਕ ਸਰਪੰਚ ਹੈ ਉੱਥੋਂ ਦਾ ਕੋਈ ਅਮਰਤਪਾਲ ਗਿਆਨ ਸਿੰਘ, ਇੱਕ ਇਹ ਓੜਪੁਰ ਦੇ ਵਾਸੀ ਆ। ਓੜਪੁਰ ਮੇਰੇ ਖਿਆਲ ਦੇ ਨਾਲ ਹਰਿੰਦਰ ਓੜਪੁਰੀ ਇੱਕ ਬਹੁਤ ਮਸ਼ਹੂਰ ਗਾਣੇ ਲਿਖਦਾ ਹੁੰਦਾ ਸੀ, ਹਰਵਿੰਦਰ ਓੜਪੁਰੀ, ਉਹ ਪਿੰਡ ਦੀ ਸ਼ਾਇਦ ਗੱਲ ਆ। ਸੋ ਉੱਥੇ ਇਹ 27 ਪੇਟੀਆਂ ਦਾਰੂ ਦੀਆਂ ਇਹਨਾਂ ਕੋਲ ਬਰਾਮਦ ਹੋਈਆਂ। ਇਹ ਦੋਸ਼ ਇਹੋ ਲੱਗਾ ਕਿ ਇਹ ਵੰਡਦੇ ਸਨ, ਵੋਟਾਂ ਨੂੰ ਖਰੀਦ ਰਹੇ ਸਨ ਦਾਰੂ ਦੇ ਨਾਲ, ਜਾਂ ਭਰਮਾ ਰਹੇ ਸਨ, ਵੋਟਾਂ ਨੂੰ ਲਾਲਚ ਦੇ ਰਹੇ ਸਨ। ਇਹਨਾਂ ਦੇ ਥਾਣੇ ਟਾਂਡਾ ਦੇ ਵਿੱਚ ਇਹਨਾਂ ਤੇ ਪਰਚਾ ਦਰਜ ਹੋਇਆ ਧਾਰਾ 61, 114 ਤੇ 171 ਦੇ ਤਹਿਤ। ਸੋ ਇਹ ਪਹਿਲਾ ਮਾਮਲਾ ਹੈ ਜਿਹੜਾ ਸਿੱਧੇ ਤੌਰ ਤੇ ਕਿਸੇ ਕੈਂਡੀਡੇਟ ਤੇ ਦਰਜ ਹੋਇਆ। ਦੂਜੇ ਪਾਸੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਕੱਲੇ ਕਾਂਗਰਸੀ ਨਹੀਂ, ਕੱਲ ਦੁਰਾਏ ਦੇ ਵਿੱਚ ਇੱਕ ਸਮਰਾਟ ਢਾਬਾ ਹੈ ਜਿਹੜਾ ਉੱਥੋਂ ਦੇ ਯੂਥ ਅਕਾਲੀ ਲੀਡਰ ਮਿੰਟੂ ਦਾ, ਤੇ ਉਹਦੇ ਵਿੱਚੋਂ ਵੀ 400 ਦੇ ਕਰੀਬ ਦੱਸਦੇ ਆ ਕਿ ਸ਼ਰਾਬ ਦੀਆਂ ਪੇਟੀਆਂ ਫੜੀਆਂ ਗਈਆਂ। ਸੈਂਕੜੇ ਪੇਟੀਆਂ ਸ਼ਰਾਬ ਦੀਆਂ ਉੱਥੋਂ ਬਰਾਮਦ ਹੋਈਆਂ। ਵੈਸੇ ਉਹ ਭੱਜਿਆ ਹੋਇਆ, ਉੱਥੋਂ ਵੀ ਬਰਾਮਦ ਹੋਈਆਂ, ਇਕੱਲੇ ਇਹ ਕਾਂਗਰਸੀ ਨਹੀਂ। ਸੋ ਜਿਹੜਾ ਸਾਰਾ ਕੁਝ ਵਾਪਰਦਾ ਪਿਆ ਉਹ ਦੱਸਦਾ ਹੈ ਕਿ ਕਿਤੇ ਨਾ ਕਿਤੇ ਕੰਮ ਤੇ ਅੰਦਰ ਖਾਤੇ ਚੱਲੀ ਜਾਂਦੇ ਆ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਇਹ ਜਿਹੜਾ ਬੰਦਾ ਹੁਣ ਫੜਿਆ ਗਿਆ, ਚਾਹੇ ਉਹ ਉਮੀਦਵਾਰ ਹੈ, ਚਾਹੇ ਚਲੋ ਦੂਸਰਾ ਤੇ ਆਪਾਂ ਮੰਨ ਲੈਂਦੇ ਜਿਹੜਾ ਅਕਾਲੀ ਨੇਤਾ ਨਿਯੁਕਤ ਕੀਤੇ ਅਕਾਲੀ ਨੇਤਾ ਤੇ ਕਰ ਬੈਠੇ ਅੱਜ ਕੱਲ ਕਿਸੇ ਨਾ ਕਿਸੇ ਅਹੁਦੇ ਤੇ। ਸੋ ਜਿਹੜਾ ਯੂਥ ਆਗੂ ਨੂੰ ਤੇ ਛੱਡ ਦਿਓ, ਜਿਹੜਾ ਬੰਦਾ ਚੋਣ ਮੈਦਾਨ 'ਚ ਆ ਉਹਦੇ ਤੇ ਇਕੱਲਾ ਇਹ ਪਰਚਾ ਹੀ ਦਰਜ ਕਿਉਂ ਕਰਨਾ? ਮੇਰੇ ਖਿਆਲ ਦੇ ਨਾਲ ਉਹਦੀ ਨਾਮਜ਼ਦਗੀ ਵੀ ਰੱਦ ਹੋਣੀ ਚਾਹੀਦੀ ਹੈ। ਜਿਹੜਾ ਬੰਦਾ ਇਹ ਫੜਿਆ ਜਾਂਦਾ ਇਸ ਦੋਸ਼ ਦੇ ਤਹਿਤ, ਇਹ ਨਹੀਂ ਕਿ ਕੋਈ ਵੀ ਕਿਸੇ ਤੇ ਦੋਸ਼ ਲਵਾ ਦੇ। ਵੈਸੇ ਹੁਣ ਦੋਸ਼ ਲਗਾਉਣ ਵਾਲੀ ਤੇ ਗੱਲ ਹੈ ਨਹੀਂ, ਕਿਉਂਕਿ ਚੋਣ ਕਮਿਸ਼ਨ ਦੇ ਕੋਲ ਸਭ ਕੁਝ ਉਹਦੇ ਹੱਥ 'ਚ ਆ। ਜੇ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਮਿਲਦੀ ਹੈ, ਸਾਬਤ ਹੋ ਜਾਂਦੀ ਹੈ, ਤੇ ਫਿਰ ਪਰਚਾ ਦੇ ਕੇ ਨਹੀਂ ਛੱਡਣਾ ਚਾਹੀਦਾ। ਸ਼ਰਾਬ ਦੇ ਕੇਸ ਦੀ ਜ਼ਮਾਨਤ ਤੇ ਥਾਣੇ ਹੋ ਜਾਂਦੀ ਹੈ। ਉਹ ਗਿਲਜੀਆਂ ਸਾਹਿਬ ਨੇ ਤੇ ਨਾਲ ਦੀ ਨਾਲ ਕਰਾ ਵੀ ਲਈ ਹੋਣੀ ਆ। ਮੇਰੇ ਖਿਆਲ ਦੇ ਨਾਲ ਜੇ ਦੋਸ਼ ਸਾਬਤ ਹੁੰਦੇ ਆ ਤੇ ਇਹਨਾਂ ਦੀ ਨਾਮਜ਼ਦਗੀ ਰੱਦ ਹੋਣੀ ਚਾਹੀਦੀ ਇਹੋ ਜਿਹੇ ਉਮੀਦਵਾਰਾਂ ਦੀ। ਜੀ ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ HS ਫੂਲਕਾ ਹੁਣਾਂ ਨੇ ਦਿੱਤਾ ਆਪਣੇ ਤੇ ਲੱਗੇ ਦੋਸ਼ਾਂ ਦਾ ਜਵਾਬ। ਜੀ, ਉਹ ਫੂਲਕਾ ਸਾਹਿਬ ਨੇ ਉਹਨਾਂ ਦੋਸ਼ਾਂ ਦਾ ਹੀ ਜਵਾਬ ਦਿੱਤਾ ਜਿਹੜੇ ਲੱਗੇ ਆ 2-3 ਦਿਨਾਂ ਤੋਂ ਬੜੇ ਚਰਚਿਤ ਹੋਏ ਆ ਕਿ ਨੋਇਡਾ ਜੋ ਟੋਲ ਪਲਾਜ਼ਾ ਉਹਦੇ 'ਚ ਇਹ ਸ਼ੇਅਰ ਹੋਲਡਰ ਆ, ਜਗਦੀਸ਼ ਟਾਈਟਲਰ ਵੀ ਉਹਦੇ 'ਚ ਸ਼ੇਅਰ ਹੋਲਡਰ ਹੈ। ਤੇ ਉਹਨਾਂ ਨੇ ਸਾਫ਼ ਦੱਸਿਆ, ਨੇ ਆਖਿਆ ਕਿ ਇਹ ਜਾਪਾਨ ਦੀ ਕੰਪਨੀ ਆ। ਨਾਲ ਉਹਨਾਂ ਨੇ ਰਿਕਾਰਡ ਪੇਸ਼ ਕੀਤਾ ਕਿ ਭਾਈ ਆ ਦੇਖ ਲਓ, ਇਹਦੇ 'ਚ 80,050 ਸ਼ੇਅਰ ਹੋਲਡਰ ਆ, ਤੇ ਇਹ ਜਿਹੜੀ ਸਾਡੀ ਇੱਥੋਂ ਦੀ ਜਿਹੜੀ ਹੁੰਦਾ ਸੂਚਕ ਬਾਜ਼ਾਰ ਜਿਹੜਾ ਉਹਨੂੰ ਕਹਿ ਦਿੰਦੇ ਆ, ਉਹਦੇ ਵਿੱਚ ਲਿਸਟਡ ਆ। ਸੋ ਇਹਦੇ ਵਿੱਚ ਕੋਈ ਵੀ ਉਹੋ ਜਿਹੀ ਹੈ ਨਹੀਂ, ਸ਼ੇਅਰ ਬਾਜ਼ਾਰ ਦੇ ਵਿੱਚ ਇਹ ਰਜਿਸਟਰਡ ਆ। ਇਹਦੇ ਵਿੱਚ ਹੁਣ ਕੋਈ ਵੀ ਸ਼ੇਅਰ ਖਰੀਦ ਸਕਦਾ। ਤੇ ਉਹਨੇ ਆਖਿਆ ਕਿ ਲੱਖ ਰੁਪਈਆ ਮੈਂ ਇਹਦੇ 'ਚ ਇਨਵੈਸਟ ਕੀਤਾ ਸੀ, ਜਿਹੜਾ ਕਿ ਮੈਂ ਆਪਣੀ ਨੋਮੀਨੇਸ਼ਨ ਵੇਲੇ ਡਿਕਲੇਅਰ ਕੀਤਾ ਕਿ ਭਾਈ ਮੈਂ ਇਸ ਕੰਪਨੀ 'ਚ ਲੱਖ ਰੁਪਈਆ ਲਾਇਆ। ਸੋ ਕਹਿੰਦਾ ਕਿ ਹੁਣ ਅਨਪੜ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਤੇ ਮੈਂ ਕੀ ਕਰਾਂ। ਉਹਨੇ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ। ਪਰ ਫੂਲਕਾ ਸਾਹਿਬ ਦੀ ਗੱਲ ਜਿਹੜੀ ਹੈ ਉਹ ਬਹੁਤ ਹੱਦ ਤੱਕ ਠੀਕ ਆ। ਦੇਖੋ, ਕੋਈ ਕੰਪਨੀ ਆ ਜਿਹਦੇ ਵਿੱਚ ਹਜ਼ਾਰਾਂ ਸ਼ੇਅਰ ਹੋਲਡਰ ਆ, ਉਹਦੇ 'ਚ ਹੋ ਸਕਦਾ ਠੱਗ ਵੀ ਹੋਵੇ, ਚੋਰ ਵੀ ਹੋਵੇ, ਕਾਤਲ ਵੀ ਹੋਵੇ, ਕੋਈ ਹੋਰ ਕਿਸਮ ਦਾ ਵੀ ਹੋ ਸਕਦਾ। ਇਹ ਵੀ ਪਤਾ ਨਹੀਂ ਗਾ ਕਿ ਕੌਣ ਕਿੱਥੋਂ ਆ, ਕਿਸੇ ਨੂੰ ਪਤਾ ਹੀ ਨਹੀਂ ਜਦੋਂ। ਸੋ ਉਹਦੇ ਤੇ ਇਹ ਗੱਲ ਕਹਿਣੀ ਕਿ ਫਲਾਣਾ ਇਹਦੇ ਨਾਲ ਆ, ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਉਹ ਰਲ ਕੇ ਕੋਈ ਕਾਰੋਬਾਰ ਕਰਦੇ ਆ। ਠੀਕ ਹੈ ਕਿ ਇਤਫਾਕ ਹੈ ਕਿ ਉਹਨੇ ਵੀ ਸ਼ੇਅਰ ਖਰੀਦ ਲਿਆ, ਉਹਨੇ ਵੀ ਸ਼ੇਅਰ ਖਰੀਦ ਲਿਆ। ਇਹਨੂੰ ਏਡੇ ਵੱਡੇ ਪੱਧਰ ਤੇ ਪ੍ਰਚਾਰਨਾ ਤੇ ਬੜੇ ਵੱਡੇ ਅਖਬਾਰਾਂ ਵੱਲੋਂ ਫਰੰਟ ਤੇ ਲਾਉਣਾ ਕਿਤੇ ਨਾ ਕਿਤੇ ਦਰਸਾਉਂਦਾ ਕਿ ਫੂਲਕਾ ਸਾਹਿਬ ਦੇ ਪਿੱਛੇ ਕੋਈ ਨਾ ਕੋਈ ਹੱਥ ਧੋ ਕੇ ਪਿਆ ਹੈ। ਕਿਉਂਕਿ ਪਿੱਛੇ ਜੇ ਵੀ ਤੁਹਾਨੂੰ ਯਾਦ ਹੋਣਾ, ਜਦੋਂ ਲੋਕ ਸਭਾ ਦੀਆਂ ਚੋਣਾਂ ਨੇੜੇ ਸੀ ਤਾਂ ਐਨ ਇਲੈਕਸ਼ਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਇੱਕ ਹਵਾ 'ਚ ਤੀਰ ਛੱਡਤਾ ਸੀ ਕਿ ਫੂਲਕਾ ਜਿਹੜਾ 84 ਦੇ ਪੀੜਤ ਆ, ਉਹਨਾਂ ਤੋਂ ਮੋਟੀਆਂ ਫੀਸਾਂ ਲੈਂਦਾ ਰਿਹਾ। ਫਿਰ ਫੂਲਕਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਅੱਖਾਂ ਭਰ ਕੇ ਆਖਿਆ ਸੀ, ਚੈਲੰਜ ਕੀਤਾ ਸੀ ਕਿ ਭਾਈ ਕੋਈ ਵੀ ਬੰਦਾ ਲਿਆਓ ਜਿਹਨੇ ਮੈਨੂੰ ਫੀਸ ਦਿੱਤੀ ਹੈ ਤੇ ਮੈਂ ਦੇਂਦਾ ਰਹਾਂ। ਤੇ ਇਹ ਕੋਈ ਵੀ ਬੰਦਾ ਪੇਸ਼ ਨਹੀਂ ਕਰ ਸਕੇ। ਬਾਅਦ ਦੇ ਵਿੱਚ ਫਿਰ ਇਹਨਾਂ ਨੇ ਇਹ ਸ਼ੋਸ਼ਾ ਛੱਡਦਾ GK ਸਾਹਿਬ ਹੋਣਾ ਦੇ ਥਰੂ ਸ਼ਾਇਦ, ਕਿ ਭਾਈ ਜਿਹੜਾ ਇਹਨਾਂ ਦੇ ਜੂਨੀਅਰ ਸੀਗੇ
ਉਹਨਾਂ ਦੇ ਥਰੂ ਇਹਨਾਂ ਨੇ 42 ਲੱਖ ਰੁਪਈਆ ਜਿਹੜਾ ਫੀਸ ਵਸੂਲੀ ਹੈ। ਤੇ ਫਿਰ ਫੂਲਕੇ ਨੇ ਚੈਲੰਜ ਕੀਤਾ ਸੀ, ਉਹਨੇ ਕਿਹਾ ਸੀ ਕਿ ਜਿੱਥੇ ਮਰਜ਼ੀ ਆ ਜਾਓ, ਜਿਹੜਾ ਮਰਜ਼ੀ ਆ ਜਾਏ, ਤੁਸੀਂ ਮੇਰੇ ਜੂਨੀਅਰਾਂ ਨੂੰ ਵੀ ਸਾਬਤ ਕਰੋ ਕਿ ਕਿਹੜੇ ਬੰਦੇ ਨੇ ਪੈਸੇ ਦਿੱਤੇ ਤੇ ਕਿਹੜੇ ਨੇ ਲਏ ਆ। ਉਦੋਂ ਵੀ ਇਹ ਵਿੱਚ ਨਹੀਂ ਸਨ ਆਏ ਮੈਦਾਨ ਦੇ। ਤੇ ਮੇਰੇ ਖਿਆਲ ਦੇ ਨਾਲ ਹੁਣ ਜੋ ਉਹਨਾਂ ਨੇ ਜਵਾਬ ਦਿੱਤੇ ਆ ਫੂਲਕਾ ਸਾਹਿਬ ਨੇ, ਫਿਰ ਵੀ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਹੁਣ ਉਸ ਦੋਸ਼ ਲਾਏ ਦਾ ਜਵਾਬ ਨਹੀਂ ਦੇਣਾ। ਪਰ ਇਹ ਗੱਲ ਮੇਰੇ ਖਿਆਲ ਦੇ ਨਾਲ ਚੰਗੀ ਨਹੀਂ ਹੈ ਕਿ ਆਧਾਰਹੀਣ ਜੀ ਗੱਲ ਕਰੋ, ਜਾਂ ਤੇ ਤੁਸੀਂ ਤੱਥ ਰੱਖੋ। ਜੇ ਤੁਸੀਂ ਉਹ ਸਾਰਾ ਕੁਛ ਇਲਜ਼ਾਮ ਦੇ ਦਾਇਰੇ 'ਚ ਲਿਆਉਣਾ ਸੀ ਤੇ ਫਿਰ ਤੁਸੀਂ ਰਿਕਾਰਡ ਵੀ ਜਨਤਾ ਦੇ ਕਚਹਿਰੀ 'ਚ ਨਾਲ ਦੀ ਨਾਲ ਰੱਖ ਦਿੰਦੇ, ਤਾਂ ਕਿ ਲੋਕ ਪਤਾ ਕਰ ਲੈਂਦੇ, ਲੋਕ ਉਸ ਨਤੀਜੇ ਤੇ ਪਹੁੰਚ ਸਕਦੇ ਕਿ ਅਸਲ ਦੇ ਵਿੱਚ ਕਹਾਣੀ ਕੀ ਹੈ। ਅੱਧੀ ਅਧੂਰੀ ਗੱਲ ਲੋਕਾਂ ਦੇ ਵਿੱਚ ਜਿਹੜੀ ਪਹੁੰਚਾਉਣੀ ਹੈ, ਇਹਦੀ ਰੀਤ ਸੋਸ਼ਲ ਮੀਡੀਆ, ਚਾਹੇ ਸਾਡਾ ਹੁਣ ਪ੍ਰਿੰਟ ਮੀਡੀਆ ਵੀ ਇਸ ਲਹਿਰ ਦੇ ਵਿੱਚ ਕੁੱਦਿਆ ਹੋਇਆ, ਕੁਛ ਹਿੱਸਾ ਪ੍ਰਿੰਟ ਮੀਡੀਆ ਦਾ ਵੀ, ਅੱਧੀ ਅਧੂਰੀ ਜਿਹੜੀ ਜਾਣਕਾਰੀ ਭੇਜਣੀ ਹੈ, ਇਹ ਮੇਰੇ ਖਿਆਲ ਦੇ ਨਾਲ ਪੱਖਪਾਤੀ ਰਵੱਈਆ ਹੈ। ਜੀ ਜੀ। ਤੇ ਅਗਲੀ ਜੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਕੇਜਰੀਵਾਲ ਨੂੰ ਚੋਣ ਕਮਿਸ਼ਨ ਨੇ ਚੰਗੀ ਝਾੜ ਲਾਈ ਆ। ਦੇਖੋ, ਅਰਵਿੰਦ ਕੇਜਰੀਵਾਲ ਨਾ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਇਹ ਘਾਟਾ ਖਾਣ ਵਾਲੀ ਗੱਲ ਹੁੰਦੀ ਕਿ ਜਦੋਂ ਤੁਸੀਂ ਚਾਹੁੰਦੇ ਹੋਏ, ਤੁਹਾਨੂੰ ਪਤਾ ਹੁੰਦਾ ਕਿ ਸਾਹਮਣੇ ਅਸੀਂ ਡਿੱਗਾਂਗੇ, ਤੁਹਾਨੂੰ ਪਤਾ ਲੱਗਦਾ ਕਿ ਸਾਹਮਣੇ ਸਾਡੇ ਖਾਈ ਹੈ, ਫਿਰ ਵੀ ਤੁਸੀਂ ਆਪਣੇ ਪੈਰਾਂ ਨੂੰ ਨਾ ਰੋਕੋ ਤੇ ਫਿਰ ਤੁਹਾਨੂੰ ਤਕਦੀਰ ਤੇ ਦੋਸ਼ ਦੇਣ ਦਾ ਕੋਈ ਹੱਕ ਨਹੀਂ ਬਣਦਾ। ਕੇਜਰੀਵਾਲ ਨੇ ਦੇਖੋ ਗੋਆ ਦੇ ਵਿੱਚ ਕਿਹਾ ਸੀਗਾ ਕਿ ਭਾਈ ਜਦੋਂ ਕੋਈ ਪੈਸੇ ਦੇਣ ਆਵੇ ਲੈ ਲਓ ਤੇ ਲਿਓ ਜੇ ਨਵੇਂ ਨੋਟ, ਪੁਰਾਣੇ ਚੱਲਣੇ ਨਹੀਂ ਜੀ। ਇਹਦਾ ਬਹੁਤ ਵੱਡਾ ਨੋਟਿਸ ਲਿਆ ਚੋਣ ਕਮਿਸ਼ਨ ਨੇ, ਨੋਟਿਸ ਲਿਆ, ਰੌਲਾ ਵੀ ਪੈ ਗਿਆ ਮੀਡੀਆ ਦੇ ਵਿੱਚ। ਹੋਇਆ ਕਿ ਗੋਆ ਦੇ ਵਿੱਚੋਂ ਪ੍ਰਚਾਰ ਕਰਦਾ ਕਰਦਾ ਅਰਵਿੰਦ ਕੇਜਰੀਵਾਲ ਇੱਥੇ ਆ ਗਿਆ ਪੰਜਾਬ ਦੇ ਵਿੱਚ ਜੀ। ਗੋਆ ਦੇ ਵਿੱਚ ਇਸ ਗੱਲ ਕਹਿ ਕੇ ਆ ਕੇ ਇੱਥੇ ਅਰਵਿੰਦ ਕੇਜਰੀਵਾਲ ਨੇ ਫੇਰ ਦੁਹਰਾਈ, ਲੰਬੀ ਦੇ ਵਿੱਚ ਆ ਕੇ ਫੇਰ ਦੁਹਰਾਈ। ਅਸੀਂ ਸਟੇਜ ਤੋਂ ਉਤਰਦੇ ਨੂੰ ਪੁੱਛਿਆ ਅਰਵਿੰਦ ਕੇਜਰੀਵਾਲ ਨੂੰ ਕਿ ਕਿਉਂ ਤੁਸੀਂ ਵਾਰ-ਵਾਰ ਦੁਹਰਾ ਰਹੇ ਹੋ। ਉਹਨੇ ਫੇਰ ਪੱਤਰਕਾਰ ਸੰਮੇਲਨ ਦੇ ਵਿੱਚ ਇਹ ਗੱਲ ਦੁਹਰਾਈ। ਉਹ ਕਹਿੰਦਾ ਕਿ ਮੈਂ ਫੇਰ ਕਹਿਣਾ, ਤੁਸੀਂ ਮੇਰੀ ਗੱਲ ਧਿਆਨ ਦੇ ਨਾਲ ਚੈਨਲਾਂ ਤੇ ਚਲਾਇਓ ਕਿ ਪੈਸੇ ਲੈ ਲੈਣ, ਵੋਟ ਸਾਨੂੰ ਪਾਉਣ। ਇਹ ਦੇਖੋ ਹੁਣ ਜਦੋਂ ਇਹ ਚੋਣ ਕਮਿਸ਼ਨ ਦੀਆਂ ਜਿਹੜੀਆਂ ਆਪਣੀਆਂ ਗਾਈਡਲਾਈਨਸ ਤੈਅ ਕੀਤੀਆਂ ਹੋਈਆਂ, ਜਿਹੜੇ ਰੂਲ ਕਾਇਦੇ ਆ, ਤੁਸੀਂ ਇੱਕ ਪਾਸੇ ਸੰਵਿਧਾਨ ਨੂੰ ਮੰਨਦੇ ਹੋ, ਉਸੇ ਸੰਵਿਧਾਨ ਤਹਿਤ ਤੁਸੀਂ ਚੋਣਾਂ ਲੜਦੇ ਹੋ, ਉਸੇ ਸੰਵਿਧਾਨ ਤਹਿਤ ਤੁਸੀਂ ਸਰਕਾਰ ਬਣਾਉਂਦੇ ਹੋ। ਫਿਰ ਜਿਹੜੀਆਂ ਉਹਨਾਂ ਨੇ ਗਾਈਡਲਾਈਨਸ ਬਣਾਈਆਂ, ਤੁਸੀਂ ਉਹਨਾਂ ਤੋਂ ਲਾਂਭੇ, ਉਹਨਾਂ ਤੋਂ ਉਲਟ ਨਹੀਂ ਜਾ ਸਕਦੇ, ਚਾਹੇ ਤੁਹਾਡੇ ਤਰਕ ਕਿੰਨੇ ਵੀ ਵਜ਼ਨਦਾਰ ਹੋਣ। ਲਿਹਾਜ਼ਾ ਇਸ ਕਰਕੇ ਚੋਣ ਕਮਿਸ਼ਨ ਨੇ ਅੱਜ ਬੜੀ ਸਖਤਾਈ ਦੇ ਨਾਲ ਫਟਕਾਰ ਲਾਈ ਹੈ ਅਰਵਿੰਦ ਕੇਜਰੀਵਾਲ ਨੂੰ। ਉਹਨਾਂ ਨੇ ਕਿਹਾ ਕਿ ਭਾਈ ਜੇ ਤੂੰ ਨਹੀਂ ਹਟੇਗਾ ਤੇ ਅਸੀਂ ਫਿਰ ਤੁਹਾਡੀ ਮਾਨਤਾ ਜਿਹੜੀ ਰੱਦ ਕਰ ਦਿਆਂਗੇ ਪਾਰਟੀ ਦੀ, ਫਿਰ ਤੁਰੇ ਫਿਰਿਓ। ਹੁਣ ਅਰਵਿੰਦ ਕੇਜਰੀਵਾਲ ਹਾਲੇ ਵੀ ਨਹੀਂ ਮੰਨਿਆ। ਉਹਨੇ ਅੱਗੋਂ ਕਿਹਾ, ਕਹਿੰਦਾ ਕਿ ਇਹ ਤੇ ਕੋਰਟ ਨੇ ਮੇਰੇ ਹੱਕ 'ਚ ਫੈਸਲਾ ਕੀਤਾ ਸੀ, ਇਟਲੀ ਕੋਰਟ ਨੇ, ਤੇ ਇਹ ਗਲਤ ਗੱਲ ਹੈ, ਚੋਣ ਕਮਿਸ਼ਨ ਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ, ਮੈਂ ਹੁਣ ਕੋਰਟ 'ਚ ਜਾਵਾਂਗਾ। ਅਰਵਿੰਦ ਕੇਜਰੀਵਾਲ ਇਹ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ ਕਿ ਹੇਠਲੀ ਕੋਰਟ ਕਈ ਵਾਰੀ ਫੈਸਲਾ ਹੋਰ ਦਿੰਦੀ ਹੈ, ਪਰ ਇਹ ਨਹੀਂ ਕਿ ਉਹ ਫੈਸਲਾ ਜਾ ਕੇ ਤੁਹਾਡਾ ਉਤਲੀ ਕੋਰਟ 'ਚ ਬਹਾਲ ਰਹੇਗਾ। ਸੋ ਇਹ ਗੱਲ ਸਮਝਣ ਦੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਐਨ ਮੌਕੇ ਤੇ ਅਰਵਿੰਦ ਕੇਜਰੀਵਾਲ ਨੂੰ ਜ਼ਰੂਰ ਹੁਣ ਚੋਣ ਕਮਿਸ਼ਨ ਦੇ ਨਾਲ ਆਡਾ ਲੈਣ ਦੀ ਕੋਈ ਲੋੜ ਨਹੀਂ ਹੈ। ਠੀਕ ਆ ਕਿ ਜੋ ਕਹਿਤਾ ਉਹਨੇ ਨੋਟਿਸ ਦਾ ਵੀ ਜਵਾਬ ਦੇ ਦਿੱਤਾ, ਉਹਨਾਂ ਨੇ ਅੱਗੋਂ ਫਟਕਾਰ ਪਾਤੀ ਹੈ, ਉਹ ਸਭ ਕੁਝ ਹੋ ਗਿਆ। ਵਾਰ-ਵਾਰ ਇਹਨਾਂ ਚੀਜ਼ਾਂ ਨੂੰ ਜੇ ਅਰਵਿੰਦ ਕੇਜਰੀਵਾਲ ਦੁਹਰਾਏਗਾ ਤੇ ਮੇਰੇ ਖਿਆਲ ਦੇ ਨਾਲ ਫਿਰ ਕੋਈ ਘਾਟਾ ਪੈ ਗਿਆ ਤੇ ਫਿਰ ਲੋਕ ਕਹਿਣਗੇ ਭਾਈ ਤੈਨੂੰ ਕਿਹਾ ਸੀ ਇਸ ਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ, ਆਪ ਹੀ ਸਭ ਕੁਝ ਕੀਤਾ ਤੁਸੀਂ। ਸੋ ਸੰਭਲ ਜਾਣ ਦੀ ਜ਼ਰੂਰਤ ਹੈ। ਇਹ ਤੋਂ ਵੱਧ ਹੋਰ ਚੋਣ ਕਮਿਸ਼ਨ ਕੀ ਕਹਿ ਸਕਦਾ ਕਿ ਭਾਈ ਤੁਸੀਂ ਸੰਭਲ ਜਾਓ, ਤੇ ਫਿਰ ਜੇ ਕਹਿੰਦਾ ਤੇ ਸੰਭਲ ਜਾਣਾ ਚਾਹੀਦਾ। ਇਹਦੇ 'ਚ ਕੀ ਰੱਖਿਆ, ਜਿਹੜਾ ਤੁਸੀਂ ਮੈਸੇਜ ਦੇਣਾ ਸੀ ਉਹ ਤੇ ਦੇ ਚੁੱਕੇ ਹੋ। ਜੀ ਜੀ ਜੀ। ਮਿੰਟੂ ਜੀ, ਇੱਕ ਹੋਰ ਹੁਣੇ ਖਬਰ ਸੁਣੀ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਤੋਂ ਬਣੇ ਆਪਣਾ ਪੰਜਾਬ ਪਾਰਟੀ ਦੇ ਕਨਵੀਨਰ ਛੋਟੇਪੁਰ ਹੋਣਾ ਦੇ ਕਈ ਉਮੀਦਵਾਰ ਗਲਿਆਂ 'ਚ ਸਾਫੇ ਪਵਾ ਕੇ ਹੋਰ ਪਾਰਟੀਆਂ 'ਚ ਜਾ ਰਹੇ ਨੇ। ਬਹੁਤ ਜਾ ਰਹੇ ਆ ਜੀ, ਬਹੁਤ ਜਾ ਰਹੇ ਆ, ਔਰ ਬੈਠ ਰਹੇ ਇੱਕ ਦੂਜੇ ਦੇ ਹੱਕ 'ਚ। ਦੇਖੋ ਉਹ ਬਹੁਤ ਵੱਡਾ ਨੇਤਾ ਹੁੰਦਾ ਸੀ ਭਾਰਤੀ ਜਨਤਾ ਪਾਰਟੀ ਦਾ, ਮਾਸਟਰ ਮੋਹਨ ਲਾਲ, ਉਹ ਵੀ ਬਹਿ ਗਿਆ। ਇਸ ਤੋਂ ਇਲਾਵਾ ਕਾਂਗਰਸੀ ਉਮੀਦਵਾਰ ਵੀ ਬਹਿ ਰਹੇ ਆ, ਪਰ ਜ਼ਿਆਦਾਤਰ ਸੁੱਚਾ ਸਿੰਘ ਛੋਟੇਪੁਰ ਦੇ ਬੱਲੇਬਾਜ਼ ਆਊਟ ਹੋਣ ਡਏ ਆ। ਅੱਜ ਨਿਹਾਲ ਸਿੰਘ ਵਾਲਾ ਤੋਂ ਵੀ ਇੱਕ ਉਮੀਦਵਾਰ ਇਹਨਾਂ ਦਾ ਆਊਟ ਹੋ ਗਿਆ, ਉਹ ਰਨ ਆਊਟ ਹੋ ਗਿਆ, ਦੂਜੀ ਪਾਰਟੀ 'ਚ ਚਲੇ ਗਿਆ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਉਹਨੇ ਜਾਂਦੇ ਨੇ ਉੱਥੇ ਇੱਕ ਕੰਮ ਕਰ ਦਿੱਤਾ। ਉਹਨੇ ਕੀ ਕੀਤਾ ਕਿ ਦੋ ਧੜੇ ਸੀਗੇ, ਦੱਸਦੇ ਇੱਕ ਧੜਾ ਜਿਹੜਾ ਕਿ ਅੰਦਰ ਖਤੇ ਦੂਜੀ ਪਾਰਟੀ ਦੀ ਕਰਨ ਡਿਆ ਸੀ ਸਪੋਰਟ, ਉਹਨੇ ਕਾਲ ਰਿਕਾਰਡਿੰਗਾਂ ਕੱਢ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਾ ਵੀ ਦਿੱਤੀਆਂ। ਉਹ ਏਡਾ ਤੇਜ਼ ਨਿਕਲਿਆ ਜਾ ਕੇ ਬੱਲੇਬਾਜ਼ ਨੇ ਪਵੇਲੀਅਨ ਦੇ ਵਿੱਚ ਥਾਂ ਵੀ ਬਣਾ ਲਈ ਹੈ। ਦੂਜੇ ਪਾਸੇ ਗਿੱਦੜਵਾਹੇ ਤੋਂ ਸੀਗਾ ਇੱਕ ਇਹਨਾਂ ਦਾ
ਉਮੀਦਵਾਰ ਕੈਂਡੀਡੇਟ, ਤੇ ਉਹ ਸੁੱਖ ਨਾਲ ਆਪਦੇ ਕਾਗਜ਼ ਹੀ ਨਹੀਂ ਪੂਰੇ ਕਰ ਸਕਿਆ, ਉਹ ਵੀ ਆਊਟ ਹੋ ਗਿਆ। ਬਾਘੇ ਪੁਰਾਣੇ ਤੋਂ ਕੱਲ ਹੀ ਜਿਹੜਾ ਇਹਨਾਂ ਦਾ ਸਰਪੰਚ ਸੀ ਬਾਘੇ ਪੁਰਾਣੇ ਤੋਂ, ਉਹ ਪਹਿਲਾਂ ਹੀ ਸਟੰਪ ਆਊਟ ਹੋ ਗਿਆ ਸੀਗਾ। ਸੋ ਲਗਭਗ ਸੁੱਚਾ ਸਿੰਘ ਛੋਟੇਪੁਰ ਦੇ ਬੱਲੇਬਾਜ਼ ਹੈ ਜਿਹੜੇ, ਉਹ ਗੇਂਦ ਫੇਸ ਕਰਨ ਤੋਂ ਪਹਿਲਾਂ ਹੀ ਮੈਦਾਨ ਛੱਡਦੇ ਜਾਂਦੇ ਆ। ਸੋ ਸੁੱਚਾ ਸਿੰਘ ਛੋਟੇਪੁਰ ਲਈ ਹੈ ਜਿਹੜੀ ਉਹ ਚਿੰਤਾ ਵਾਲੀ ਗੱਲ ਹੋਏਗੀ, ਕਿਉਂਕਿ ਉਹਦੇ ਸੁਪਨੇ ਬੜੇ ਵੱਡੇ ਪਾਲੀ ਫਿਰਦੇ ਆ, ਤੇ ਜੇ ਇਸ ਤਰੀਕੇ ਦੇ ਨਾਲ ਗੇਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਿੱਟ ਵਿਕਟ ਹੁੰਦੇ ਰਹੇ ਤੇ ਗੱਲ ਨਹੀਂ ਚੱਲਣੀ। ਮੇਰੇ ਖਿਆਲ ਦੇ ਨਾਲ ਸੁੱਚਾ ਸਿੰਘ ਛੋਟੇਪੁਰ ਨੂੰ ਹੁਣ ਆਪਦੀ ਵਿਕਟ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੀ ਤੇ ਮਿੰਟੂ ਜੀ, ਜਾਂਦੇ ਫਿਰ ਚੋਣ ਸਰਗਰਮੀਆਂ ਦੱਸ ਦਿਓ ਜੀ। ਚੋਣ ਸਰਗਰਮੀਆਂ ਬੜੀਆਂ ਭਖੀਆਂ ਹੋਈਆਂ ਨੇ ਜੀ। ਅੱਜ ਇੱਕ ਹੋਰ ਕਰਾਮਾਤ ਹੋਈ। ਦੇਖੋ, ਸੁੱਚਾ ਸਿੰਘ ਕੱਲਾ ਛੋਟੇਪੁਰ ਨਹੀਂ, ਆਪਾਂ ਇਸ ਮਾਮਲੇ 'ਚ ਕਹਿ ਸਕਦੇ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਜਸਵੰਤ ਸਿੰਘ ਭੰਡਾਲ ਕਪੂਰਥਲੇ ਤੋਂ, ਉਹ ਅੱਜ ਰਾਣਾ ਗੁਰਜੀਤ ਸਿੰਘ ਦੇ ਹੱਕ 'ਚ ਬਹਿ ਗਿਆ, ਉਹਦੇ ਹੱਥੋਂ ਨੇ ਸਾਫਾ ਪਵਾ ਲਿਆ। ਕੀ ਕਰੋਗੇ ਤੁਸੀਂ? ਬਹੁਜਨ ਸਮਾਜ ਪਾਰਟੀ ਵਾਲੇ ਵੀ ਕਮਾਲ ਕਰ ਗਏ ਆ, ਉਹ ਵੀ ਇੱਧਰ ਹੋ ਗਏ ਆ। ਦੂਜੇ ਪਾਸੇ ਅੱਜ ਅਰੁਣ ਜੇਤਲੀ ਨੂੰ ਨੋਟਿਸ ਭੇਜ ਦਿੱਤਾ ਚੋਣ ਕਮਿਸ਼ਨ ਵੱਲੋਂ। ਦੇਖੋ, ਹੁਣ ਆਪਾਂ ਗੱਲ ਕਰਦੇ ਹਾਂ, ਅਰੁਣ ਜੇਤਲੀ ਤੱਕ ਵੀ ਜੇ ਨੋਟਿਸ ਜਾਈ ਜਾਂਦੇ ਆ ਤੇ ਫਿਰ ਆਪਾਂ ਚੋਣ ਕਮਿਸ਼ਨ ਨੂੰ ਗਿਲਾ ਨਹੀਂ ਕਰ ਸਕਦੇ ਕਿ ਇਹ ਕੰਮ ਨਹੀਂ ਸਹੀ ਤਰੀਕੇ ਨਾਲ ਕਰਦਾ ਪਿਆ। ਹੈਲੀਕਾਪਟਰ ਤੇ ਆਇਆ ਅਰੁਣ ਜੇਤਲੀ, ਨਾਲ ਦੀ ਨਾਲ ਉਹਨਾਂ ਨੇ ਨੋਟਿਸ ਭੇਜ ਦਿੱਤਾ। ਉਹਨਾਂ ਨੇ ਆਖਿਆ ਕਿ ਭਾਈ ਆਪਦੇ ਹੈਲੀਕਾਪਟਰ ਦਾ ਜੋ ਵੀ ਖਰਚਾ ਵਰਚਾ ਸਾਨੂੰ ਤੁਸੀਂ ਆਪਣਾ 24 ਘੰਟੇ ਦੇ ਅੰਦਰ ਦੱਸੋ, ਕਿਵੇਂ ਆਏ, ਕਿੱਥੋਂ ਆਏ ਤੇ ਕਿੰਨਾ ਖਰਚ ਤੁਸੀਂ ਇਹਦੇ ਤੇ ਕੀਤਾ। ਸੋ ਅਰਵਿੰਦ ਕੇਜਰੀਵਾਲ ਨੂੰ ਇਸ ਪਾਸੇ ਖਾਸ ਧਿਆਨ ਰੱਖਣ ਦੀ ਜ਼ਰੂਰਤ ਆ। ਜੇ ਆਪਾਂ ਹੋਰ ਚੋਣ ਸਰਗਰਮੀਆਂ ਦੀ ਗੱਲ ਕਰੀਏ ਤੇ ਕੋਟ ਭਾਈ ਪਿੰਡ ਦੇ ਵਿੱਚ ਕੱਲ ਜਿੱਦਾਂ ਇੱਕ ਝਗੜਾ ਹੋਇਆ ਸੀਗਾ, ਉਸੇ ਤਰ੍ਹਾਂ ਗਿੱਦੜਬਾਹ ਦੇ ਵਿੱਚੋਂ ਵੀ ਅੱਜ ਇੱਕ ਖਬਰ ਆ ਰਹੀ ਹੈ ਕਿ ਉੱਥੇ ਅਕਾਲੀ ਕੈਂਡੀਡੇਟ ਦਾ ਜਿਹੜਾ ਭਰਾਤਾ ਸੀਗਾ, ਉਹਦੇ ਨਾਲ ਇੱਕ ਹੋਰ ਝਗੜਾ ਹੋਇਆ। ਪਤਾ ਨਹੀਂ ਦੱਸਦੇ ਕਿ ਉਹਦੀ ਪਾਰਟੀ ਦਾ ਸੀ ਜਾਂ ਕੋਈ ਗੈਰ ਪਾਰਟੀ ਦਾ ਬੰਦਾ ਸੀਗਾ, ਪਰ ਉੱਥੇ ਅੱਜ ਫਿਰ ਦੋਦੇ ਦੱਸਦੇ ਆ ਕਿ ਵਾਹਵਾ ਝਗੜਾ ਹੋਇਆ। ਦੂਜੇ ਪਾਸੇ ਕੇਜਰੀਵਾਲ ਦੀ ਪੋਲ ਖੋਲ੍ਹਣ ਲਈ ਦੱਸਦੇ ਆ ਕਿ 250 ਬੰਦਾ ਹੈ ਜਿਹੜਾ ਦਿੱਲੀ ਤੋਂ ਆ ਰਿਹਾ। ਵੈਸੇ ਪੋਲ ਇੱਥੇ ਵੀ ਇੱਕ ਵੀਡੀਓ ਖੋਲ ਰਹੀ ਹੈ ਇਹਨਾਂ ਦੀ, ਅਬਜ਼ਰਵਰ ਆ ਅਸ਼ੋਕ ਨਾਂਗਲੀ ਆ ਹੁਸ਼ਿਆਰਪੁਰ ਦਾ, ਉਹਦੇ ਬਾਰੇ ਵੀ ਬਹੁਤ ਅੱਜ ਚਰਚੇ ਰਹੇ ਆ ਸਾਰਾ ਦਿਨ। ਉਹਦੀ ਕੋਈ ਵੀਡੀਓ, ਵੈਸੇ ਤੇ ਵੀਡੀਓ ਪੁਰਾਣੀ ਲੱਗਦੀ ਆ, ਸਟਿੰਗ ਦੇ ਤੌਰ ਤੇ ਜਿਹੜੀ ਬਣਾਈ ਆ, ਪਰ ਉਹ ਇਹਨਾਂ ਦੇ ਆਪਣੇ ਹੀ ਇੱਕ ਪੁਰਾਣੇ ਵਲੰਟੀਅਰ ਨੇ ਉਹ ਜਾਰੀ ਕੀਤੀ ਹੈ। ਉਹਦੇ 'ਚ ਉਹ ਬਹੁਤ ਸ਼ਰਾਬੀ ਹਾਲਤ ਦੇ ਵਿੱਚ ਸਿਗਟਾ ਸੁਗਟਾ ਖਿੱਚੀ ਜਾਂਦਾ, ਖੜਾ ਉਹਦੇ ਤੋਂ ਜਾਂਦਾ ਨਹੀਂ ਗਾ। ਉਹਨੇ ਵੀ ਚੰਗਾ ਜਲੂਸ ਕਢਾਇਆ, ਪਰ ਹਾਲੇ ਹੋਰ ਦੱਸਦੇ ਆ ਕਿ ਇਹਨਾਂ ਦਾ ਜਲੂਸ ਕੱਢਣ ਲਈ 250 ਬੰਦਾ ਜਿਹੜਾ ਉਹ ਆ ਰਿਹਾ ਪਤਾ ਨਹੀਂ ਘਲਾਇਆ ਜਾ ਰਿਹਾ ਦਿੱਲੀ ਤੋਂ। ਕਹਿੰਦੇ ਕਿ ਅਸੀਂ ਪੋਲ ਆ ਕੇ ਖੋਲ੍ਹਣੀ ਹੈ, ਹੁਣ ਪਤਾ ਨਹੀਂ ਉਹਨਾਂ ਨੇ ਕੀ ਪੋਲ ਖੋਲ੍ਹਣੀ ਹੈ। ਦੂਜੇ ਪਾਸੇ ਇੱਕ ਚੀਜ਼ ਆਮ ਆਦਮੀ ਪਾਰਟੀ ਵਾਲਿਆਂ ਨੇ ਵਧੀਆ ਕੀਤੀ ਹੈ ਤੇ ਉਹਦੀ ਆਪਾਂ ਸਾਰੇ ਸਿਫਤ ਕਰੀਏ, ਮੇਰੇ ਖਿਆਲ ਦੇ ਨਾਲ ਬਹੁਤ ਚੰਗੀ ਗੱਲ ਹੋਏਗੀ। ਇਹਨਾਂ ਦੇ ਜਿੰਨੇ ਕੈਂਡੀਡੇਟ ਆ, ਇਹਨਾਂ ਨੇ ਗਨਮੈਨ ਨਹੀਂ ਲਏ। ਆਮ ਤੌਰ ਤੇ ਕੀ ਹੁੰਦਾ ਕਿ ਜਿਹੜਾ ਕੋਈ ਪਾਰਟੀ ਵੱਲੋਂ ਕੈਂਡੀਡੇਟ ਹੁੰਦਾ ਉਹਨੂੰ 3 ਗਨਮੈਨ ਦਿੱਤੇ ਜਾਂਦੇ ਆ, ਤੇ ਜਿਹੜਾ ਕੋਈ ਆਜ਼ਾਦ ਹੁੰਦਾ ਉਹਨੂੰ 2 ਗਨਮੈਨ ਦਿੱਤੇ ਜਾਂਦੇ ਆ। ਇਹਨਾਂ ਦੇ ਉਮੀਦਵਾਰਾਂ ਨੇ ਉਹ ਗਨਮੈਨ ਨਹੀਂ ਲਏ, ਜਾਨੀ ਉਹ ਖੁੱਲੇ ਰੂਪ ਦੇ ਵਿੱਚ ਵਿਚਰ ਰਹੇ ਆ, ਪਰ ਉਹ ਜਿਹੜਾ ਖਰਚਾ ਸੀ ਜਨਤਾ ਦਾ ਉਹ ਉਹਨਾਂ ਨੇ ਬਚਾ ਦਿੱਤਾ। ਇਸ ਪਾਸਿਓਂ ਆਪਾਂ ਨੂੰ ਇਹਨਾਂ ਦੀ ਸਿਫਤ ਕਰਨੀ ਚਾਹੀਦੀ ਹੈ ਤੇ ਨਾਲੇ ਉਮੀਦ ਕਰਨੀ ਚਾਹੀਦੀ ਹੈ ਕਿ ਜਿਹੜੇ ਬੰਦੇ ਹਾਲੇ ਤੱਕ ਅਸੈਂਬਲੀ 'ਚ ਕਦੇ ਪਹੁੰਚੇ ਹੀ ਨਹੀਂ, ਉਹਨਾਂ ਨੂੰ ਲੋਕਾਂ ਤੋਂ ਕਾਹਦਾ ਖਤਰਾ, ਉਹ ਵੀ ਇਹੋ ਜਿਹੀ ਪਿਰਤ ਪਾਉਣ ਕਿ ਘੱਟੋ ਘੱਟ ਬਾਅਦ ਦੇ ਵਿੱਚ ਤੇ ਉਹਨਾਂ ਨੇ ਲਾਲ ਬੱਤੀਆਂ ਵਾਲੀਆਂ ਕਾਰਾਂ 'ਚ ਝੂਟੇ ਵੀ ਲੈਣੇ ਆ, ਭੱਤੇ ਵੀ ਲੈਣੇ ਆ, ਸਾਰਾ ਕੁਛ ਕਰਨਾ, ਪਰ ਜਿੰਨੀ ਕੁ ਬਚਤ ਜਾਣ ਸਮੇਂ ਕਰਨ ਅਸੈਂਬਲੀ ਤੋਂ ਜਾਣ ਤੋਂ ਪਹਿਲਾਂ ਜਨਤਾ ਦੀ, ਉਹ ਚੰਗਾ। ਦੂਜੇ ਪਾਸੇ ਇੱਕ ਬੜੀ ਦਿਲਚਸਪ ਖਬਰ ਬਣੀ ਪਈ ਹੈ ਅਮਲੋਹ ਤੋਂ। ਉੱਥੇ ਗੁਰਪ੍ਰੀਤ ਸਿੰਘ ਭੱਟੀ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ, ਹੁਣ ਉੱਥੇ ਰਫੜ ਇਹ ਪੈ ਗਿਆ ਕਿ ਉਹਦੇ ਸਾਹਮਣੇ ਇੱਕ ਹੋਰ ਉਮੀਦਵਾਰ ਖੜਾ ਕਰ ਦਿੱਤਾ ਗਿਆ, ਉਹਦਾ ਨਾਂ ਵੀ ਗੁਰਪ੍ਰੀਤ ਹੈ। ਗੁਰਪ੍ਰੀਤ ਨਹੀਂ, ਨਾਂ ਦੇ ਪਿੱਛੇ ਸਿੰਘ ਵੀ ਲੱਗਦਾ, ਸਿੰਘ ਦੇ ਨਹੀਂ ਨਾਲ ਭੱਟੀ ਵੀ ਲੱਗਦਾ, ਸਾਰਾ ਸੇਮ ਨਾਮ ਹੈ ਗੁਰਪ੍ਰੀਤ ਸਿੰਘ ਭੱਟੀ। ਤੇ ਕਮਾਲ ਦੀ ਗੱਲ ਤੇ ਕਿ ਸ਼ਕਲਾਂ ਵੀ ਇੱਕੋ ਜਿਹੀਆਂ, ਸ਼ਕਲਾਂ ਹੀ ਨਹੀਂ ਪੱਗ ਬੰਨਣ ਦਾ ਜਿਹੜਾ ਅੰਦਾਜ਼ ਵੀ ਇੱਕੋ ਜਿਹਾ। ਹੁਣ ਉੱਥੇ ਬਹੁਤ ਜ਼ਿਆਦਾ ਭੰਬਲਭੂਸਾ ਬਣਿਆ ਪਿਆ ਕਿ ਇਹਦਾ ਹੱਲ ਕੀ ਕੱਢਿਆ ਜਾਵੇ। ਜੀ ਬਿਲਕੁਲ ਜੀ, ਆਈ ਥਿੰਕ ਇਹ ਤਾਂ ਸ਼ੁਰੂ ਤੋਂ ਹੀ ਜਿਹੜੀਆਂ ਪਾਰਟੀਆਂ ਆ ਉਹ ਕਰਦੀਆਂ ਆਈਆਂ ਆ, ਸੇਮ ਨਾਂ ਦੇ ਸੇਮ ਜਿਹੜੇ ਹੁਲੀਏ ਵਾਲੇ ਬੰਦੇ ਆ ਉਹਨਾਂ ਨੂੰ ਖੜਿਆ ਕੀਤਾ ਜਾਂਦਾ ਹੈ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।